ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਨਿੱਘੀ ਜੀ ਆਇਆਂ ਨੂੰ, ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸੋ ਤੇ ਪ੍ਰੋਗਰਾਮ ਅਪਡੇਟ ਫਾਰਮਿੰਗ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੈਂ ਰਾਜਕਰਨਵੀਰ ਸਿੰਘ। ਜੁੜ ਚੁੱਕੇ ਨੇ ਅੱਜ ਮੇਰੇ ਨਾਲ ਪ੍ਰੋਗਰਾਮ ਦੇ ਵਿੱਚ ਅਮਰੀਕ ਸਿੰਘ ਬਸਰਾ ਜੀ। ਆਪਾਂ ਅੱਜ ਫਾਰਮਿੰਗ ਨੂੰ ਲੈ ਕੇ ਗੱਲਬਾਤ ਜਿਹੜੀ ਉਹ ਕਰਾਂਗੇ। ਪੰਜਾਬੀ ਅਮਰੀਕਨ ਗਰੋਵਰਸ ਗਰੁੱਪ ਦੇ ਇਹ ਮੈਂਬਰ ਵੀ ਨੇ ਤੇ ਇਹਨਾਂ ਦੇ ਨਾਲ ਜਿਹੜੀ ਇੱਕ ਮੰਡੇਰੇ ਦੇ ਪਾਣੀ ਦਾ ਕੇਸ ਦਾ ਮਸਲਾ ਚੱਲ ਰਿਹਾ ਆ, ਉਸ ਬਾਰੇ ਵੀ ਜਿਹੜੀਆਂ ਉਹ ਜਾਣਕਾਰੀਆਂ ਹਾਸਲ ਕਰਾਂਗੇ ਕੀ ਤਾਜ਼ਾ ਸਥਿਤੀ ਜਿਹੜੀ ਉਹ ਚੱਲ ਰਹੀ ਆ। ਸਭ ਤੋਂ ਪਹਿਲਾਂ ਅਮਰੀਕ ਸਿੰਘ ਬਸਰਾ ਜੀ, ਜੀ ਆਇਆਂ ਨੂੰ, ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਜਕਰਨਵੀਰ ਜੀ, ਥੈਂਕ ਯੂ ਵੈਰੀ ਮੱਚ। ਬਹੁਤ ਬਹੁਤ ਧੰਨਵਾਦ ਆਪ ਜੀ ਦਾ ਤੇ ਸੁਣਨ ਵਾਲੇ ਸਾਰੇ ਸਰੋਤਿਆਂ ਦਾ। ਸਾਰਿਆਂ ਨੂੰ ਫਤਿਹ ਪ੍ਰਵਾਨ ਕਰਨੀ ਸਾਰਿਆਂ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਾਡੇ ਅੱਜ ਦੇ ਅਪਡੇਟ ਫਾਰਮਿੰਗ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ USDA NRCS ਮਹਿਕਮਾ, ਜਿਨ੍ਹਾਂ ਦੇ ਕੋਲੋਂ ਕਈ ਤਰੀਕੇ ਦੀਆਂ ਜਿਹੜੇ ਖਣਜਾਂ ਨੂੰ ਬਚਾਉਣ ਦੇ ਲਈ, ਨੈਚੁਰਲ ਰਿਸੋਰਸਿਸ ਨੂੰ ਬਚਾਉਣ ਦੇ ਲਈ ਵੱਖ-ਵੱਖ ਗ੍ਰਾਂਟਸ ਅਵੇਲੇਬਲ ਹੁੰਦੀਆਂ ਆ। ਤੁਸੀਂ ਵੀ ਉਹਨਾਂ ਗ੍ਰਾਂਟਸ ਦੀ ਜਾਣਕਾਰੀਆਂ ਲੈਣੀਆਂ ਚਾਹੁੰਦੇ ਹੋ, ਅਪਲਾਈ ਕਰਨਾ ਚਾਹੁੰਦੇ ਹੋ, ਤਾਂ ਤੁਸੀਂ NRCS ਦੇ ਆਪਣੇ ਲੋਕਲ ਮਹਿਕਮੇ ਦੇ ਨਾਲ ਜਾ ਕੇ ਆਫਿਸ ਦੇ ਵਿੱਚ ਗੱਲਬਾਤ ਕਰ ਸਕਦੇ ਆ। ਜਸਬੀਰ ਸਿੰਘ ਨਿੱਜਰ ਜੀ ਟ੍ਰੇਸੀ ਤੋਂ, ਹਾਰਵੀ ਨਿੱਜਰ ਕ੍ਰੌਪ ਇੰਸ਼ੋਰੈਂਸ ਵਾਲੇ, ਕਿਸੇ ਵੀ ਤਰੀਕੇ ਦੀ ਕ੍ਰੌਪ ਦੀ ਇੰਸ਼ੋਰੈਂਸ ਕਰਵਾਉਣੀ ਹੋਵੇ ਇਹਨਾਂ ਦੇ ਨਾਲ ਸੰਪਰਕ ਕਰੋ 5592881908 ਦੇ ਉੱਤੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਅਪਡੇਟ ਫਾਰਮਿੰਗ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408 272 5200 4082725200 ਦੇ ਉੱਤੇ। ਸੋ ਅਮਰੀਕ ਸਿੰਘ ਜੀ, ਸਭ ਤੋਂ ਪਹਿਲਾਂ ਆਪਾਂ ਸ਼ੁਰੂਆਤ ਕਰਦੇ ਹਾਂ। ਮੀਂਹ ਪੈ ਰਿਹਾ ਅੱਜ, ਸ਼ੁਰੂਆਤ ਪਹਿਲਾਂ ਆਪਾਂ ਕਰੀਏ ਸ਼ਹੀਦੀ ਪੰਦਰਵਾੜੇ, ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਬਿਲਕੁਲ ਕਰੀਏ ਜੀ। ਧੰਨ ਧੰਨ ਮਾਤਾ ਗੁਜਰ ਕੌਰ ਜੀ, ਚਾਰੇ ਸਾਹਿਬਜ਼ਾਦੇ ਗੁਰੂ ਦੇ ਪਿਆਰੇ, ਤੇ ਹੋਰ ਸਿੰਘ ਸ਼ਹੀਦ ਜਿਹੜੇ ਚਮਕੌਰ ਦੀ ਗੜੀ ਵਿੱਚ ਸ਼ਹੀਦ ਹੋਏ ਆ, ਉਹਨਾਂ ਨੂੰ ਸਾਡੇ ਵੱਲੋਂ ਸੱਚੀ ਸ਼ਰਧਾਂਜਲੀ। ਤੇ ਜਿਹੜਾ ਸਫਰੇ ਸ਼ਹਾਦਤ ਪ੍ਰੋਗਰਾਮ ਚੱਲ ਰਿਹਾ, ਲਾਈਵ ਚੱਲ ਰਿਹਾ, ਉਹਦਾ ਅੱਜ ਮੈਂ ਚੌਥਾ ਪੜਾਅ ਦੇਖਦਾ ਸੀ ਤੇ ਉਹ ਦੇਖ ਕੇ ਬੰਦਾ ਬੜਾ ਇਮੋਸ਼ਨਲ ਹੁੰਦਾ ਆ। ਤੇ ਉਹ ਸਾਡਾ ਜਿਹੜਾ ਮਨ ਤਾਂ ਐਕਚੁਅਲੀ ਪੰਜਾਬ 'ਚ ਹੀ ਹੁੰਦਾ, ਤੇ ਉਹਨਾਂ ਦੀਆਂ ਵੀ ਬਾਤਾਂ ਸ਼ਹੀਦਾਂ ਦੀਆਂ ਪਾਉਣੀਆਂ ਜ਼ਰੂਰੀ ਹੈ। ਤੇ ਉਹਨਾਂ ਸਾਰੇ ਸ਼ਹੀਦਾਂ ਨੂੰ, ਸਭਨਾਂ ਨੂੰ ਕੋਟੀ ਕੋਟੀ ਪ੍ਰਣਾਮ। ਤੇ ਸਾਹਿਬਜ਼ਾਦਿਆਂ ਦੇ ਪ੍ਰੋਗਰਾਮ ਜਿਵੇਂ ਕਿ ਚੱਲੇ ਰਹੇ ਆ, ਨਾਲ ਨਾਲ ਦੱਸਦੇ ਆਵਾਂਗੇ। ਸਾਡੇ ਗੁਰਦੁਆਰਾ ਸਾਹਿਬ ਮੰਡੇਰਾ ਆਹ ਵੀ ਇੱਕ ਸਾਰੀ ਪ੍ਰੋਗਰਾਮ ਚੱਲਣਾ। ਅੱਜ ਦੂਜਾ ਦੀਵਾਨ ਹੋਵੇਗਾ ਸ਼ਾਮ ਦਾ, ਤੇ ਨੇੜੇ ਤੇੜੇ ਸੰਗਤਾਂ ਸੁਣਦੀਆਂ ਜ਼ਰੂਰ। ਬੱਚੇ ਆਪਣਿਆਂ ਨੂੰ ਗੁਰਦੁਆਰਾ ਸਾਹਿਬ ਲੈ ਕੇ ਆਓ। ਸਾਡੇ ਜਿਹੜੇ ਸਕੂਲ ਦੇ ਬੱਚੇ ਆ ਉਹ ਪਹਿਲਾਂ ਸ਼ੁਰੂਆਤ ਕਰਦੇ ਕੀਰਤਨ, ਅੱਧਾ ਘੰਟਾ ਕਰਦੇ, ਫਿਰ ਗਿਆਨੀ ਜੀ ਕਰਦੇ ਆ। ਤੇ ਇਹ ਸਾਡਾ ਵਿਰਸਾ ਜੀ, ਅਸੀਂ ਇਹਦੇ ਤੋਂ ਇਹਨਾਂ ਵੱਖਰੇ ਨਹੀਂ ਹੋ ਸਕਦੇ। ਸੇਧ ਲੈਣੀ ਸਭ ਤੋਂ ਪਹਿਲਾਂ ਆਪਾਂ ਉਹਨਾਂ ਸ਼ਹੀਦਾਂ ਨੂੰ ਕੋਟੀ ਕੋਟ ਪ੍ਰਣਾਮ। ਬਿਲਕੁਲ ਜੀ। ਸੋ ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ। ਉਹਨਾਂ ਨੇ ਜਿਹੜਾ ਸਿੱਖੀ ਦਾ, ਜਿੱਦਾਂ ਨੀਹਾਂ ਦੇ ਵਿੱਚ ਖੜ ਕੇ ਸਿੱਖੀ ਨੂੰ ਮਜ਼ਬੂਤ ਕੀਤਾ ਆ, ਉਸ ਦੇ ਉੱਤੇ ਸਿੱਖੀ ਦਾ ਮਹਿਲ ਉਸਰਿਆ। ਸੋ ਸਾਹਿਬੇ ਕਮਾਲ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ, ਉਹਨਾਂ ਦੇ ਪੂਰੇ ਪਰਿਵਾਰ, ਸਾਹਿਬਜ਼ਾਦੇ, ਮਾਤਾ ਗੁਜਰੀ ਜੀ। ਗੱਲਾਂ ਕਰਦੇ ਜਾਵਾਂਗੇ। ਮੀਂਹ ਤੋਂ ਗੱਲ ਕਰਨ ਤੋਂ ਪਹਿਲਾਂ ਅੱਜ ਵੀ ਹਾਲਾਤ ਉਹੋ ਹੀ ਆ ਸਰਹੰਦ ਵਾਲੇ ਉਸ ਵੇਲੇ ਸੀ ਨਾ, ਉਦਾਂ ਦੇ ਹੀ ਆ। ਜ਼ਾਲਮ ਸਰਕਾਰਾਂ ਅੱਜ ਵੀ ਆ। ਜੇ ਆਪਾਂ ਇਹ ਗੱਲ ਜ਼ਰੂਰ ਕਰ ਜਾਈਏ, ਨਾਲ ਨਾਲ ਕਿਸਾਨੀ ਦੇ ਮੁੱਦਿਆਂ ਤੇ ਗੱਲ ਕਰਨੀ ਆ। ਅੱਜ ਵੀ ਕਿਸਾਨ ਜਿਹੜੀ ਭੁੱਖ ਹੜਤਾਲ ਤੇ ਬੈਠੇ ਆ, ਗੱਲ ਨਹੀਂ ਕਰਦਾ ਉਹਨਾਂ ਨਾਲ ਕੋਈ। ਡੱਲੇਵਾਲ ਸਾਹਿਬ ਅੱਜ ਕਿਤੇ 25-26ਵਾਂ ਦਿਨ ਹੋ ਗਿਆ ਭੁੱਖ ਹੜਤਾਲ ਤੇ ਬੈਠੇ ਆ। ਤੇ ਜ਼ਾਲਮ ਸਰਕਾਰਾਂ ਜ਼ੁਲਮ ਉਦੋਂ ਵੀ ਕਰਦੀਆਂ ਸੀ ਸਾਹਿਬਜ਼ਾਦਿਆਂ ਦੇ ਵੇਲੇ ਸਿੰਘਾਂ ਤੇ, ਹੁਣ ਵੀ ਕਰ ਰਹੀਆਂ। ਵਕਤ ਉਹੀ ਆ, ਵਕਤ ਉਹੀ, ਸਿਰਫ ਸਰਕਾਰ ਦੇ ਚਿਹਰੇ ਬਦਲੇ ਆ, ਕੰਮ ਜਿਹੜੇ ਉਹੀ ਨੇ। ਇਹ ਲਈ ਸਾਨੂੰ ਜਿਹੜੀ ਉਹ ਸਾਹਿਬਜ਼ਾਦਿਆਂ ਦੀਆਂ ਜਿਹੜੀਆਂ ਨੀਆਂ ਯਾਦ ਕਰਾਉਂਦੀਆਂ ਵੀ ਜਿਹੜਾ ਵੀ ਅਸੀਂ ਮਕਾਨ ਕੋਈ ਉਸਾਰੀ ਕਰਨਾ ਹੈ ਨਾ, ਉਹਨਾਂ ਤੇ ਹੋਣਾ ਹੈ। ਤੇ ਸਾਡੀਆਂ ਨੀਆਂ ਇੰਨੀਆਂ ਮਜ਼ਬੂਤ ਨੇ। ਬਿਲਕੁਲ, ਇਹ ਕਿਸਾਨੀ ਤੇ ਸਿੱਖੀ ਸਭ ਜੁੜੀਆਂ ਨੇ, ਆਪਸ ਵਿੱਚ ਜੁੜੀਆਂ। ਇਸ ਵੇਲੇ ਪ੍ਰੈਜ਼ੈਂਟ ਜੁੜੀਆਂ ਆ। ਬਿਲਕੁਲ, ਬਹੁਤ ਬੜੀ ਇਸ ਵੇਲੇ ਸਥਿਤੀ ਜਿਹੜੀ ਬੜੀ ਨਾਜ਼ੁਕ ਬਣੀ ਪਈ ਹੈ ਉਹਨਾਂ ਦੀ। ਸਰਕਾਰ ਕੋਈ ਗੱਲ ਨਹੀਂ ਕਰ ਰਹੀ। ਕਿਸਾਨੀ ਦਾ ਦੇਖ ਲਓ ਹਾਲ ਉੱਥੇ। ਬਿਲਕੁਲ। ਚਲੋ, ਇਹ ਡੈਫੀਨੇਟਲੀ ਜਿਹੜਾ ਕੋਈ ਪੰਜਾਬ ਤੋਂ ਆਇਆ ਕਿਸਾਨ ਆ, ਜਿਹੜਾ ਚਾਹੇ ਉਹ ਇੱਥੇ ਕਿਸਾਨੀ ਕਰਦਾ ਜਾਂ ਕਿਸੇ ਵੀ ਮੁਲਕ 'ਚ ਕਰਦਾ, ਉਹਨੂੰ ਉੱਥੇ ਦੀ ਜਿਹੜਾ ਦਰਦ ਆ, ਉੱਥੇ ਦੀ ਉਹ ਪੀੜਾ ਆ, ਜੋ ਉੱਥੇ ਚੱਲ ਰਿਹਾ ਆ, ਜੋ ਉੱਥੇ ਜ਼ੁਲਮ ਹੋ ਰਿਹਾ ਆ, ਉਸ ਦੀ ਹਮੇਸ਼ਾ ਹੀ ਚਿੰਤਾ ਜਿਹੜੀ ਉਹ ਰਹਿੰਦੀ ਆ। ਤਾਂ ਹੀ ਆਪਾਂ ਦੇਖਿਆ ਸੀਗਾ ਵੀ ਜਦੋਂ ਮੋਦੀ ਦੀ ਵੀ ਅੜੀ ਭੰਨੀ ਸੀਗੀ ਕਿੰਨੇ ਸਾਲ, 2 ਸਾਲ ਪਹਿਲਾਂ ਵੀ, ਉਦੋਂ ਵੀ ਇਸੇ ਤਰੀਕੇ ਦੇ ਨਾਲ ਸਾਰੇ ਪਾਸਿਓਂ
ਉਹਨਾਂ ਕਿਸਾਨਾਂ ਦੇ ਲਈ ਹਾਂ ਦਾ ਜਿਹੜਾ ਨਾਰਾ ਆ ਬਾਹਰ ਬੈਠੇ ਪੰਜਾਬੀਆਂ ਦੇ ਦੁਆਰਾ ਹਮੇਸ਼ਾ ਹੀ ਜਿਹੜਾ ਉਹ ਵੱਜਿਆ ਤੇ ਹੁਣ ਵੀ ਵੱਜਦਾ ਰਹੇਗਾ। ਬਿਲਕੁਲ ਯੂ ਰਾਈਟ, ਸਹੀ ਗੱਲ ਤੁਹਾਡੀ। ਹੁਣ ਵੀ ਏਕੇ ਦੀ ਲੋੜ ਹੈ ਅੱਗੇ ਵਾਂਗ। ਤੁਸੀਂ ਜਿਹੜੀਆਂ ਕਿਸਾਨ ਆਪਣੀਆਂ ਕਿਸਾਨ ਸੰਸਥਾਵਾਂ ਪੰਜਾਬ ਦੀਆਂ ਜਿਹੜੀਆਂ ਵੱਖਰੀਆਂ 30-32 ਆ, ਉਹ ਇੱਕ ਦੂਜੇ ਦੇ ਵੱਲ ਨਾ ਦੇਖਣ। ਜਦੋਂ ਇਦਾਂ ਦਾ ਵਕਤ ਆਉਂਦਾ ਤਾਂ ਇਕੱਠੇ ਹੋ ਜਾਣਾ ਚਾਹੀਦਾ। ਇੱਥੇ ਬੈਠੇ ਵੀ ਕਿਸਾਨ ਸੰਸਥਾਵਾਂ ਕਰ ਰਹੀਆਂ ਕੁਛ। ਬਸ ਇੱਥੇ ਉਹਨਾਂ ਨੂੰ ਦੇਖ ਕੇ ਜੀ ਅਸੀਂ ਸ਼ੁਰੂ ਕੀਤਾ ਸੀ, ਜਦੋਂ ਆਪਾਂ 3 ਸਾਲ ਪਹਿਲਾਂ ਕਿਸਾਨ ਮੇਲਾ ਕਰਾਇਆ ਸੀ। ਤੇ ਉਹ ਜਿਹੜਾ ਇੰਡੀਆ ਵਾਲਾ ਮੋਰਚਾ ਸੀ, ਉਹਦੀ ਇਹ ਸਾਨੂੰ ਦੇਣ ਸੀ, ਜਿਨ੍ਹਾਂ ਨਾਲ ਸਾਡੇ ਵੀ ਥੋੜੇ ਜਿਹੇ ਜਜ਼ਬਾਤ ਉੱਭਰੇ ਵੀ ਤਕੜੇ ਹੋ ਕੇ ਲੜੀਏ। ਵੀ ਜੇ ਉਹ ਲੜ ਸਕਦੇ ਤਾਂ ਅਸੀਂ ਵੀ ਲੜ ਸਕਦੇ। ਬਿਲਕੁਲ, ਕਿਉਂ ਨਹੀਂ। ਅਸੀਂ ਤੇ ਉਹਨਾਂ ਨੂੰ ਫਿਰ ਹਾਲਾਤਾਂ ਸੌਖੇ ਆ, ਬਹੁਤ ਸੌਖੇ ਆ। ਫਿਰ ਵੀ ਉਹਨਾਂ ਨਾਲੋਂ ਐਸੀ ਗੱਲ ਨਹੀਂ ਗੀ, ਬਹੁਤ ਸੌਖੇ। ਪਰ ਫਿਰ ਵੀ ਜਿਹੜੀਆਂ ਇੱਥੇ ਦੇ ਕਾਨੂੰਨ ਜਾਂ ਕਹਿੰਦੇ ਨਵੇਂ ਆਉਂਦੇ ਆ, ਪਾਲਿਸੀਆਂ ਆਉਂਦੀਆਂ, ਤੁਹਾਨੂੰ ਉਹਨਾਂ ਦਾ ਪਤਾ ਹੋਣਾ ਚਾਹੀਦਾ। ਜੇ ਤੁਹਾਡੇ ਹੱਕ 'ਚ ਨਹੀਂ ਉਹਨਾਂ ਦਾ ਵਿਰੋਧ ਕਰਨਾ, ਵਿਰੋਧ ਵੀ ਕਰਨਾ ਚਾਹੀਦਾ ਉਹਨਾਂ ਦਾ। ਜਾਇਜ਼ ਆ ਜੀ, ਇੱਥੇ ਤੇ ਵਿਰੋਧ ਨੂੰ ਬਹੁਤ ਸਪੇਸ ਆ। ਹਾਂ ਬਿਲਕੁਲ। ਤੇ ਉੱਥੇ ਤੇ ਗੱਲ ਨਹੀਂ ਕਰਦੇ, ਇੱਥੇ ਤੇ ਫਿਰ ਗੱਲ ਕਰ ਲੈਂਦੇ। ਹਾਂ ਚਲੋ, ਇਹ ਸਾਰੀਆਂ ਗੱਲਾਂ ਵੀ ਆਪਾਂ ਜਿਹੜੀਆਂ ਅੱਗੇ ਪ੍ਰੋਗਰਾਮ 'ਚ ਅੱਗੇ ਜਿਹੜੀਆਂ ਉਹ ਕਰਦੇ ਰਵਾਂਗੇ, ਐਡ ਕਰੀ ਜਾਵਾਂਗੇ ਨਾਲ। ਸੋ ਅਮਰੀਕ ਸਿੰਘ ਜੀ, ਹੁਣ ਜਿੱਦਾਂ ਆਪਾਂ ਮੀਂਹ ਦੀ ਗੱਲ ਕੀਤੀ, ਅੱਜ ਮੀਂਹ ਪਿਆ, ਉਦਾਂ ਕਹਿੰਦੇ ਵੀ ਮੌਸਮ ਇਸ ਵਾਰ ਜਿਹੜਾ ਓਵਰਆਲ ਖੁਸ਼ਕ ਰਹਿਣਾ ਹੈ, ਜ਼ਿਆਦਾ ਮੀਂਹ ਨਹੀਂ ਹੈਗਾ। ਪਰ ਹੁਣ ਜਿੱਦਾਂ ਮੀਂਹ ਆ, ਇਹ ਤਾਂ ਫਿਰ ਘਿਓ ਦੀਆਂ ਨਾੜਾਂ ਵਾਂਗੂ ਹੀ ਆ। ਹਾਂਜੀ, ਏਦਾਂ ਹੀ ਆ, ਚਿਮ ਵਰਸੇ ਅੰਮ੍ਰਿਤ ਧਾਰਾ। ਇਹ ਜਿਹੜਾ ਮੀਂਹ ਏਦਾਂ ਦਾ ਪੈ ਰਿਹਾ ਹੈ, ਵਾਕਿਆ ਅੰਮ੍ਰਿਤ ਆਏ, ਜਿੰਨਾ ਕੁ ਪੈਂਦਾ ਉਹਨਾਂ ਕੁ ਰਚ ਜਾਂਦਾ। ਜ਼ਮੀਨ ਰੱਜ ਰਹੀ ਆ, ਪਰ ਹੈਗਾ ਵੀ ਲੇਟ ਪੈ ਰਿਹਾ। ਲੇਟ ਪੈ ਰਿਹਾ। ਪਿਛਲੇ ਸਾਲ ਵੀ ਉਦਾਂ ਲੇਟ ਹੀ ਪਏ ਸੀ। ਪਿਛਲੇ ਸਾਲ ਮੀਂਹ ਕਾਫੀ ਸੀ। ਰੱਬ ਕਰੇ ਮੀਂਹ ਤਾਂ ਪੈਣੇ ਚਾਹੀਦੇ। ਮੀਂਹ ਤੋਂ ਬਗੈਰ ਕਿਤੇ ਵੀ ਹੈ ਨਹੀਂ ਖੇਤੀ। ਪਾਣੀ ਦਾ ਹੀ ਤਾਂ ਮਸਲਾ ਸਾਰੇ ਪਾਸੇ। ਪਾਣੀ ਦਾ ਮਸਲਾ ਇਸ ਵੇਲੇ ਜਿਹੜਾ ਮਾਰਕੀਟ ਸਾਰੀ ਬਦਾਮਾਂ ਦੀ ਕਹਿ ਲਓ, ਕੱਲਿਆਂ ਦੀ ਨਹੀਂ, ਖੇਤੀਬਾੜੀ ਦੀ, ਪਿਸਤੇ ਦੀ ਜਾਂ ਵਾਲਨਟ ਵਗੈਰਾ, ਸਾਰੀ ਪਾਣੀ ਤੇ ਖੜੀ ਹੈ। ਨਟ ਕ੍ਰੌਪ ਜਿੰਨੇ ਵੀ ਆ। ਹਾਂ, ਆਪਾਂ ਉਹਦੀ ਪਾਣੀ ਦੀ ਅੱਜ ਗੱਲ ਕਰਦੇ ਆ, ਕੇਸ ਦੀ ਉਹ ਗੱਲ ਕਰਦੇ ਜਾਵਾਂਗੇ, ਵਿੱਚ ਆਪੇ ਇਹ ਗੱਲਾਂ ਹੋਈ ਜਾਣੀਆਂ ਨਾਲ। ਸੋ ਹੁਣ ਜਿੱਦਾਂ ਤੁਸੀਂ ਕੱਲੇ ਬਦਾਮਾਂ ਦੀ ਖੇਤੀ ਕਰਦੇ ਜਾਂ ਹੋਰ ਵੀ ਨਾਲ ਕਰਦੇ? ਮੈਂ ਹੁਣ ਕੱਲਿਆਂ ਦੀ ਕਰਦਾ, ਪਹਿਲਾਂ ਵਾਈਨ ਗ੍ਰੇਪਾਂ ਦੀ ਕਰਦੇ ਸੀ। ਠੀਕ ਹੈ ਜੀ। ਉਹਨਾਂ ਦੀ ਮਾਰਕੀਟ ਬੜੀ ਮਾੜੀ। ਠੀਕ ਹੈ। ਹੁਣ ਜਿੱਦਾਂ ਹੁਣ ਮੀਂਹ ਪੈ ਰਿਹਾ, ਸਿਆਲਾਂ ਦਾ ਜਿਹੜਾ ਵਕਤ ਚੱਲ ਰਿਹਾ ਆ, ਪੱਤੇ ਝੜ ਗਏ ਨੇ ਸਾਰੇ, ਹੋ ਗਿਆ। ਇਸ ਵਾਰ ਠੰਡ ਵੀ ਥੋੜੀ ਲੱਗ ਰਿਹਾ ਜਿੱਦਾਂ ਘੱਟ ਆ। ਹਾਂ, ਘੱਟ ਵੀ ਸੀ, ਮੈਨੂੰ ਲੱਗਦਾ ਲੇਟ ਵੀ ਥੋੜੀ ਜਿਹੀ। ਪੱਤੇ ਮੈਨੂੰ 2 ਦਿਨ ਹੋ ਗਏ ਐਡ ਕਰਦਾ, ਬੇਕਰਸਫੀਲਡ ਜਾਣਾ ਮੈਂ। ਠੀਕ ਹੈ। ਮੈਂ ਹੁਣ ਜਿਹੜੀ ਗ੍ਰੇਪਵਾਈਨ ਦੇ ਫੁੱਟਹਿਲ ਦੇ ਵਿੱਚ ਬਦਾਮ ਦੇਖੇ ਆ, ਉਹ ਇੰਨੇ ਗ੍ਰੀਨ ਆ, ਅਜੇ ਵੀ ਹਰੇ ਨੇ। ਅਜੇ ਇਦਾਂ ਲੱਗ ਰਿਹਾ ਜਿੱਦਾਂ ਵੀ ਉਹ ਜੁਲਾਈ ਅਗਸਤ ਦੇ ਵਿੱਚ ਹੁੰਦੇ ਆ। ਪਰ ਸਿਆਲਾਂ 'ਚ ਤਾਂ ਪੱਤੇ ਝੜ ਜਾਣੇ ਚਾਹੀਦੇ। ਗੌਰਮੈਂਟ ਹੋਣੇ ਜ਼ਰੂਰੀ ਆ, ਸੌਣਾ ਬੜਾ ਜ਼ਰੂਰੀ ਆ। ਜੇ ਉਹ ਨਾ ਸੁੱਤੇ ਤਾਂ ਫਿਰ ਪ੍ਰੋਡਕਸ਼ਨ ਅਗਲੇ ਸਾਲ ਘਟ ਜੂ। ਜਿੱਦਾਂ ਬੰਦੇ ਨੂੰ ਰੈਸਟ ਕਰਨੀ ਹੈ, ਇਹਨਾਂ ਨੂੰ ਵੀ 40 ਦਿਨ 2 ਮਹੀਨੇ ਰੈਸਟ ਚਾਹੀਦੀ ਆ। ਰੈਸਟ ਚਾਹੀਦੀ, ਸੌਣਾ ਚਾਹੀਦਾ। ਪਰ ਉਹ ਜਾਗਦੇ ਆ। ਮੈਂ ਹੁਣ ਡਰਾਈਵ ਕਰਕੇ ਆ, ਪਰ ਇੱਧਰਲੇ ਆਪਣੇ ਏਰੀਆ 'ਚ ਨਾਰਥ ਵੱਲ ਨੂੰ ਹੋਰ, ਮੈਂ ਸੈਕਰਾਮੈਂਟੋ ਵੀ ਆਈ ਕੱਲ ਪਰਸੋਂ, ਉੱਥੇ ਝੜੇ ਆ। ਗੌਰਮੈਂਟ ਹੁੰਦੇ ਤੇ ਕਾਫੀ ਫਰਕ ਹੈ ਇੱਧਰ। ਪਰ ਡਿਲੇ ਆ ਹਨਾ, ਇਹ ਵੈਦਰ ਤੇ ਆ ਜੀ। ਇਹ ਤੁਸੀਂ ਇਹ ਥੋੜੇ ਸਾਲਾਂ 'ਚ ਇਹ ਚੀਜ਼ ਦੇਖ ਰਹੇ ਆ, ਜਾਂ ਪਹਿਲੀ ਵਾਰੀ ਇਦਾਂ ਹੋਇਆ, ਜਾਂ ਪਹਿਲੋਂ ਵੀ ਕਦੀ ਇਦਾਂ ਹੁੰਦਾ ਰਿਹਾ? ਦੇਖੋ, ਇਹ ਤਾਂ ਰਾਜ ਕਰਨ ਨੇ ਤਾਂ ਵੈਦਰ ਤੇ ਆ। ਵੈਦਰ ਨਹੀਂ, ਹਾਂਜੀ, ਮੈਂ ਉਹੀ ਕਰਦਾ ਵੀ ਇਹ ਆਪਾਂ ਹੁਣ ਜ਼ਿਆਦਾ ਦੇਖਦੇ ਇਦਾਂ, ਜਾਂ ਇਹ ਕਦੀ ਕੋਈ ਪਹਿਲੋਂ ਵੀ ਕਦੀ ਹੋਇਆ ਇਦਾਂ? ਨਹੀਂ ਲੱਗਦਾ, ਨਹੀਂ ਐਡੀ ਚੇਂਜ ਕਿਉਂ ਨਹੀਂ ਲੱਗਦੀ? ਜਿੱਦਾਂ ਪਿੱਛੇ ਜੇ ਫੌਗ ਪਈ ਆ, ਜਿੱਦਾਂ ਫੌਗ ਪੈਣੀ ਚਾਹੀਦੀ ਆ, ਤਾਂ ਹੀ ਕੋਲਡ ਡੇਜ਼ ਆਉਣਗੇ। ਤਾਂ ਫਿਰ ਉਹ ਚਾਹੀਦੇ ਆ, ਉਹ ਜ਼ਰੂਰੀ। ਕੋਰਾ ਵੀ ਚਾਹੀਦਾ, ਤਾਂ ਹੀ ਸੌਣਗੇ। ਤੇ ਕਣਕ ਹੁੰਦੀ, ਜਦ ਕਣਕ ਨੂੰ ਪਾਣੀ ਲਾਈਏ, ਦਿਨੋਂ ਦਿਨ ਵੱਧਦੀ ਆ। ਇਦਾਂ ਹੀ ਆ ਇਹਨਾਂ ਇਹ ਜਿਹੜਾ ਟਰੀ ਆ, ਇਹ ਡੋਰਮੈਂਟ ਚੱਲ ਜਾਂਦੇ ਆ, ਸੌਣ ਚੱਲ ਜਾਂਦੇ ਆ, ਰੈਸਟ ਕਰਦੇ ਆ। ਇੰਨਾ ਫਰਕ। ਸੋ ਹੁਣ ਇੱਥੇ ਇਸ ਟਾਈਮ ਖੇਤ ਦੇ ਸੰਬੰਧ ਦੇ ਨਾਲ, ਸਿਆਲਾਂ ਦੇ ਸੰਬੰਧ ਦੇ ਨਾਲ ਕੀ ਕੁਝ ਖੇਤਾਂ 'ਚ ਕਰਨ ਵਾਲਾ ਹੈ? ਹੁਣ ਤਕਰੀਬਨ ਇਦਾਂ ਹੈ ਜੀ, ਇਸ ਵੇਲੇ ਜਿਹੜੇ ਉਹਨਾਂ ਦੇ ਮੰਮੀ ਸ਼ੇਕ ਵਗੈਰਾ ਕਈਆਂ ਨੇ ਕਰ ਲਿਆ, ਕਈ ਕਰਦੇ ਆ। ਮੰਮੀ ਸ਼ੇਕ ਜਿਹੜੇ ਪੁਰਾਣੇ ਉੱਤੇ ਬਦਾਮ ਲੱਗੇ, ਬੱਚੇ ਰਹਿ ਗਏ, ਲੱਗੇ ਰਹਿ ਗਏ ਨਾਲ, ਤੇ ਉਹ ਉਤਾਰਨ ਦੀ ਕੋਸ਼ਿਸ਼ ਕਰ ਰਹੇ ਆ। ਤੇ ਕਾਫੀ ਕਈਆਂ ਨੇ ਕਰ ਲਿਆ, ਜਦੋਂ ਮੇਰੇ ਵਰਗੇ ਅਜੇ ਅਸੀਂ ਲੱਗੇ ਹੋਈ ਆ। ਠੀਕ ਆ। ਤੇ ਉਹਨਾਂ ਨੂੰ ਫਿਰ ਸਵੀਪ ਕਰੀਦਾ, ਸਵੀਪ ਕਰਕੇ ਤੇ ਫਿਰ ਇਕੱਠੇ ਕਰਕੇ ਉਹਨਾਂ ਨੂੰ ਮੁੜ ਕੇ ਕ੍ਰਸ਼ ਕਰ ਦਿੱਤਾ ਵਿੱਚ ਥੋੜੇ ਆ। ਠੀਕ। ਹੁਣ ਜਦੋਂ ਮੀਂਹ ਪਏ ਤੋਂ ਬਾਅਦ 'ਚ ਕਰਨ ਦਾ ਫਾਇਦਾ ਹੁੰਦਾ ਹੈ ਮੰਮੀ ਸ਼ੇਕ? ਇਹ ਤਾਂ ਜੀ ਜੇ ਕਿਤੇ ਨਵੰਬਰ ਦੇ ਵਿੱਚ ਪਹਿਲਾਂ ਕੋਰਾ ਜਦੋਂ ਪੈਂਦਾ, ਠੰਡ ਹੁੰਦੀ ਆ, ਉਦੋਂ ਵੀ ਪੈ ਜਾਵੇ ਤਾਂ ਉਦੋਂ ਵੀ ਹੋ ਜਾਂਦੇ ਆ। ਵਧੀਆ ਆ। ਉਹ ਜਦੋਂ ਭਾਰੇ ਹੁੰਦੇ ਫਿਰ ਟੁੱਟਦੇ ਸੌਖੇ ਆ। ਹਾਂ, ਨਾਲ ਇੱਕ ਹੋਰ ਐਡ ਕਰਦਾ ਜਾਵਾਂ, ਮੈਨੂੰ ਯਾਦ ਆ ਗਈ ਗੱਲ। ਪਾਣੀ ਦਾ ਤਾਂ ਮਸਲਾ ਸਾਰਾ। ਸਾਡੇ ਦੋਸਤ ਹੈ ਮੇਰੇ ਗੁਆਂਢੀ, ਸਰਦਾਰ ਮੱਖਣ ਸਿੰਘ, ਪ੍ਰੋਫੈਸਰ ਮੱਖਣ ਸਿੰਘ, ਉਹਨਾਂ ਦਾ ਅਸੀਂ 300 ਏਕੜ ਦੁਬਾਰਾ ਸ਼ੇਕ ਕੀਤਾ। ਹੁਣ ਮੰਮੀ ਸ਼ੇਕ ਲਈ
ਮੰਮੀ ਸ਼ੇਕ ਕੀਤਾ ਕਿਉਂਕਿ ਪਾਣੀ ਘੱਟ ਬੂਟਿਆਂ ਨੂੰ ਪਹਿਲੀਆਂ 'ਚ ਮਿਲਿਆ ਹੂੰ ਤੇ ਉਹ ਸਟਿਕ ਟਾਈਟ ਹੋ ਜਾਂਦੇ ਉੱਤੇ। ਉਹ ਫਿਰ ਝੜਦੇ ਨਹੀਂ। 300 ਏਕੜ 'ਚੋਂ ਅਸੀਂ 6 ਲੋਡ ਚੱਕੇ ਆ। ਅੱਛਾ ਜੀ, ਉਹ ਰਹਿ ਗਏ ਸੀਗੇ, ਰਹਿ ਗਿਆ ਜੀ। ਹੁਣ ਦੁਬਾਰਾ ਜਿਹੜਾ 2 ਵਾਰੀ ਮਤਲਬ ਝਾੜ ਕਰਨਾ ਪਿਆ। ਉਹ ਚੁੱਕ ਲੈ ਕਿਉਂਕਿ ਵਰਥਵਾਈਲ ਹੈਗਾ ਤੁਸੀਂ ਇਨਫ ਪਾਊਂਡ ਸੀਗੇ। ਹਾਂ। ਇਹ ਤਾਂ ਫਿਰ ਬੰਦਿਆਂ ਨੂੰ ਦੋਹਰਾ ਖਰਚਾ ਪੈ ਗਿਆ। ਦੋਹਰਾ ਪੈ ਗਿਆ, ਪਰ ਇਹਦਾ ਹੁਣ ਕਾਰਨ ਦੇਖੋ ਨਾ, ਕਾਜ਼ ਇਹਦਾ ਆ ਪਾਣੀ ਦਾ ਨਫ ਨਹੀਂ ਸਾਡੇ ਕੋਲ ਸੀ, ਪਾਣੀ ਨਹੀਂ ਲੱਗਾ ਤੋ ਸਟਿਕ ਟਾਈਟ ਹੋ ਜਾਂਦੇ ਤੁਹਾਡੇ ਨੂੰ, ਡਿੱਗਦੇ ਨਹੀਂਗੇ ਪੂਰੇ ਥੱਲੇ। ਹਾਂ ਪਿਆਜ ਸਿਆਲਾਂ ਚੋਂ ਡਿੱਗਦੇ ਆ, ਤੇ ਜੇ ਹੁਣ ਡਿੱਗਣੇ ਜਿਹੜੇ ਉਹ ਕਾਲੇ ਹੋ ਗਏ, ਉਹਨਾਂ ਦੇ ਬਿਮਾਰੀ ਵੀ ਲੱਗੀ ਹੋ ਸਕਦੀ ਹੈ, ਸੁੰਡੀ ਲੱਗ ਗਈ ਆਲਰੇਡੀ, ਵਰਮ ਡੈਮੇਜ ਹੋ ਗਿਆ, ਉਹ ਨਹੀਂ ਫਿਰ ਕਿਸੇ ਕੰਮ ਦੇ ਜਿਹੜੇ ਹੋਣੇ ਆ ਉਹ ਨਹੀਂ। ਉਹਨਾਂ ਚੋਂ ਫਿਰ ਕਾਫੀ ਪਰਸੈਂਟੇਜ ਖਰਾਬ ਨਿਕਲਨੇ। ਹਾਂ, ਜਿਹੜੇ ਬਹੁਤ ਵਧੀਆ ਖੇਤੀ ਤੁਸੀਂ ਕਰਦੇ ਆ ਉਹ ਤਾਂ ਫਿਰ ਉਹਨੂੰ ਲਿਆ ਕੇ ਵਿੱਚ ਉਹਨੂੰ ਮੂਵ ਕਰਦੇ ਆ, ਕਈ ਰੋਟੇਟਿਲਰ ਫੇਰਦੇ ਆ, ਕਈ ਲਾਨ ਮੋਰ ਦੇ ਨਾਲ ਉਹਨੂੰ ਵਿੱਚ ਕ੍ਰਸ਼ ਭੰਨ ਦਿੰਦੇ ਆ। ਭੰਨੀ ਦਾ ਆ। ਪਰ ਉਹ ਜਿਹੜੀ ਫਿਰ ਜੇ ਨੇਵਲ ਔਰੰਜ ਵਰਮ ਪੈ ਗਿਆ ਹੋਇਆ ਉਹਨੂੰ, ਉਹ ਕੋਸ਼ਿਸ਼ ਤਾਂ ਉਹਦੀ ਪ੍ਰੀਵੈਂਸ਼ਨ ਆ, ਇਹ ਪ੍ਰੀਵੈਂਸ਼ਨ ਆ ਉਹਦੀ, ਪ੍ਰੀਵੈਂਸ਼ਨ ਆ ਵੀ ਜੇ ਕਿਉਂਕਿ ਜੇ ਉਹ ਵਿੱਚ ਗੁੱਦਾ ਰਹਿ ਗਿਆ ਤਾਂ ਫਿਰ ਉਹਨੇ ਉੱਥੇ ਰਹਿਣਾ ਆ। ਕੋਸ਼ਿਸ਼ ਹੈ ਵੀ ਜਿੰਨੀ ਤੁਸੀਂ ਸਫਾਈ ਕਰ ਸਕਦੇ ਜਾਂ ਅਸੀਂ ਕਰ ਰਹੇ ਆ, ਵੱਧ ਤੋਂ ਵੱਧ ਕਰੀਏ। ਠੀਕ ਹੈ, ਨੇਵਲ ਔਰੰਜ ਤਾਂ ਸਾਡਾ ਜਿਹੜਾ ਫਿਊਚਰ ਦੇ ਵਿੱਚ ਆਉਣ ਵਾਲੇ ਅਗਲੇ ਸਾਲ ਦੇ ਵਿੱਚ ਬਚਾਅ ਹੋਵੇ। ਠੀਕ ਹੈ ਜੀ। ਤੇ ਇਸ ਵਾਰ ਹੁਣ ਜਿਹੜਾ ਤੁਸੀਂ ਕਹਿੰਦੇ ਵੀ ਮਮੀ ਸ਼ੇਕ ਜਿਨ੍ਹਾਂ ਨੇ ਨਹੀਂ ਕੀਤਾ ਉਹ ਕਰਨ ਦਾ ਵਕਤ ਹੈਗਾ ਆ। ਹਾਂ, ਇਹ ਵੀ ਹੈ ਨਾਲ ਜਦੋਂ ਜਿਹੜੇ ਬਰਡਸ ਆ ਉਹ ਨਾ ਸਵਾਲੋ ਹੋਣ ਲੱਗ ਪੈਂਦੇ ਆ, ਤੇ ਆਲਮੋਸਟ ਜਨਵਰੀ 15 ਤੋਂ ਬਾਅਦ ਬਲੂਮ ਹੋਣਾ, ਫਿਰ ਨਹੀਂ ਬਲੂਮ ਫਰਵਰੀ ਚ ਆਉਣਾ, ਫਰਵਰੀ 8-9 ਨੂੰ ਹੋਣਾ ਪਹਿਲਾ ਫਲਾਵਰ ਖਿੜਨਾ। ਉਹ ਮੇਰੇ ਪਤਾ ਨਹੀਂ ਸਮਾਂ ਮੇਰੇ ਜਹਿਨ ਚ ਹੀ ਬੈਠਾ ਆ, ਉਹ ਦੂਜੇ ਹਫਤੇ 8 ਫਰਵਰੀ ਨੂੰ ਪਹਿਲਾਂ ਦੇਖਣਾ, ਤੇ 2-3 ਦਿਨਾਂ ਚ ਖਿੜਿਆ ਹੁੰਦਾ ਕੱਤੇ ਚ। ਅੱਛਾ, ਪੱਕਾ ਹੀ ਹੈ, ਪੱਕਾ ਹਰ ਸਾਲ ਹੀ ਦੇਖਦੇ ਆ। ਠੀਕ ਆ, ਉਹ ਜਹਿਨ ਚ ਤਾਂ ਬੈਠਾ ਵੇ ਉਦੋਂ ਨੂੰ ਖੜ ਜਾਣਾ। ਹਾਂ, ਤੇ ਜਨਵਰੀ 15 ਤੋਂ ਬਾਅਦ ਫਿਰ ਮੰਮੀ ਸ਼ੇਕ ਨਹੀਂ ਕਰਦੇ। ਅੱਛਾ, ਠੀਕ ਆ। ਹੁਣ ਤਾਂ ਆਪਾਂ ਆਲਰੇਡੀ ਜਿਨ੍ਹਾਂ ਦੇ ਘਰੇ ਲੱਗੇ, ਜਿਨ੍ਹਾਂ ਦੇ ਘਰੇ ਵੀ ਲੱਗੇ ਆ, ਜਿਨ੍ਹਾਂ ਦੇ ਖੇਤਾਂ 'ਚ ਵੀ ਲੱਗੇ ਆ, ਉਹਨਾਂ ਨੇ ਦੇਖਿਆ ਵੀ ਉਹ ਵਾਕਿਆ ਜਿਹੜੀ ਤੁਸੀਂ ਸੋਚਣ ਵਾਲੀ ਗੱਲ ਆ, ਅਗਲੇ ਸਾਲ ਦੇ ਲਈ ਜਿਹੜੇ ਹੁਣ ਫੁੱਲ ਪੈਣੇ ਆ ਜਾਂ ਜਿੱਥੇ ਟਾਹਣੀਆਂ ਨਿਕਲਣੀਆਂ, ਉਹ ਸਾਰਾ ਕੁਝ ਤਿਆਰ ਹੋ ਰਿਹਾ ਹੈ। ਉਹ ਭਾਰੇ ਹੋ ਜਾਂਦੇ ਆ ਨਾ ਉੱਤੋਂ, ਜਦੋਂ ਸ਼ੇਕ ਕਰਦੇ ਸ਼ੇਕ ਦੇ ਨਾਲ ਉਹ ਟੁੱਟ ਜਾਂਦੇ ਆ, ਜਦੋਂ ਟੁੱਟ ਕੇ ਫਿਰ ਤੁਹਾਡਾ ਨੁਕਸਾਨ ਆ। ਉਹਨੇ ਬਦਾਮ ਥੱਲੇ ਸੁੱਟਦੇ ਤੁਸੀਂ, ਉਹਨੀਆਂ ਟਾਹਣੀਆਂ ਸਿੱਟ ਲਈਆਂ ਜਿੱਥੇ ਪ੍ਰੋਡਕਸ਼ਨ ਹੋਣੀ ਸੀ, ਜਿਹਨਾਂ ਤੇ ਪ੍ਰੋਡਕਸ਼ਨ ਹੋਣੀ ਸੀ। ਬਿਲਕੁਲ। ਤੇ ਇਸ ਵੇਲੇ ਜਿਹੜਾ ਇਹ ਕੰਮ ਚੱਲ ਰਿਹਾ, ਤੇ ਫਿਰ ਸਪਰੇਅ ਚੱਲ ਰਹੀਆਂ ਹੁਣ ਕਿਹਦੇ ਵਾਲੀ, ਇਹ ਵੀਡ ਕੰਟਰੋਲ ਚੱਲ ਰਿਹਾ, ਜਿਹਨੂੰ ਹਰਬੀਸਾਈਡ। ਹਾਂਜੀ, ਪ੍ਰੀ ਐਮਰਜੈਂਟ। ਹਾਂ, ਉਹਨੂੰ ਤੁਸੀਂ ਸੀਲ ਕਰ ਦਿਓ। ਠੀਕ ਹੈ, ਘਾਹ ਮਾਰ ਦਿਓ ਕੱਲਾ ਹੀ, ਜੋ ਸਸਤਾ ਜਿਹਾ ਕਰਨਾ, ਜੇ ਥੋੜੀ ਮਹਿੰਗੀ ਕਰਨੀ ਹੈ ਤਾਂ ਉਹਨੂੰ ਸੀਲ ਕਰ ਦਿਓ। ਤੁਹਾਡੇ 6 ਮਹੀਨੇ 7 ਮਹੀਨੇ 8 ਮਹੀਨੇ ਇੱਕ ਸਪਰੇਅ ਨਾਲ ਸਰ ਜਾਂਦਾ, ਇੰਨੇ ਮਹੀਨੇ ਕੱਢ ਜਾਂਦੀ ਹੈ ਕਿ ਬਾਰ-ਬਾਰ ਫੇਰ ਕਰਨੀ ਪੈ ਜਾਂਦੀ? ਉਹ ਜਿੰਨਾ ਗੁੜ ਪਾਉਣਾ ਉਹਨਾਂ ਮਿੱਠਾ, ਮਹਿੰਗੀ ਹੈ। ਕਿੰਨੂੰ ਮੈਂ ਪੁੱਛਣਾ ਸੀ ਅਗਲਾ ਸਵਾਲ ਵੀ ਕਿੰਨੇ ਨੂੰ ਪੈਂਦੀ ਹੈ ਕਿਹੜੇ? ਉਹ ਕਾਫੀ ਮਹਿੰਗੀ ਆ, ਮੇਰੇ ਕੋਲ ਅੰਦਾਜ਼ਾ ਤਾਂ ਨਹੀਂ, ਅੰਦਾਜ਼ਾ ਨੰਬਰ ਤਾਂ ਡਿਪੈਂਡ ਕਰਦਾ ਤੁਸੀਂ ਉਹਦੇ ਵਿੱਚ ਕੀ ਪਾਉਣੇ ਆ, ਕਿਹੜੀਆਂ ਪਾਉਂਦੇ ਆ, ਦਵਾਈ ਕਿਹੜੀ ਖਾਣੀ ਚਾਹੁੰਦੇ, ਕਿੱਦਾਂ ਦੀ ਹੈ, ਮਹਿੰਗੀ ਵੀ ਹੈ, ਸਸਤੀ ਵੀ ਹੈ, ਜਨੈਰਿਕ ਵੀ ਆ, ਜਨੈਰਿਕ ਵੀ ਹੈ, ਜਿਹੜੀ ਨੇਮ ਬ੍ਰਾਂਡ ਆ ਬਹੁਤ ਫਰਕ ਹੁੰਦਾ। ਇੱਕ 20 ਡਾਲਰ ਦੀ ਗੱਲ ਹੈ, ਇੱਕ 60 ਡਾਲਰ ਦੀ ਗੱਲ ਹੈ, ਤੁਸੀਂ ਕਿਹੜੀ ਪਾਉਣੀ ਚਾਹੁੰਦੇ ਹੋ? ਤੈਨੂੰ ਕਹਿਣਾ ਪ੍ਰਾਈਸ ਵਧਣਾ। ਹਾਂ, ਇਹ ਚੱਲ ਰਿਹਾ। ਠੀਕ ਹੈ ਜੀ। ਸੋ ਇਹ ਇਸ ਟਾਈਮ ਖੇਤਾਂ ਦੇ ਵਿੱਚ ਆ ਸਾਫ਼ ਸਫਾਈ ਦਾ, ਮਮੀ ਸ਼ੇਕ ਦਾ, ਤੇ ਨਾਲ ਜਿਹੜੀਆਂ ਸਪਰੇਹਾਂ ਦਾ, ਜਿਹੜੀ ਪ੍ਰੂਨਿੰਗ ਕਰਦੇ ਆ ਕਰਕੇ, ਉਹ ਹਟੀ ਪ੍ਰੂਨਿੰਗ ਕੇ ਕਰ ਰਹੇ ਆ, ਤਕਰੀਬਨ ਉਹ ਹਟੀ ਆ। ਠੀਕ ਹੈ, ਸ਼ਿਫਟ ਕਰਦੇ ਆ ਵਿੱਚ। ਤੇ ਜਦੋਂ ਤੁਸੀਂ ਬਾਕੀ ਹੈ ਨਾ, ਸਾਡੇ ਜਿਹੜੇ ਕੋਲੀਗ, ਸਾਡੇ ਦੋਸਤ ਮਿੱਤਰ ਜਿਹਨਾਂ ਨੇ ਸਾਰਿਆਂ ਨਾਲ, ਅਰਸ਼ੋਣੀ ਸਾਰਿਆਂ ਨਾਲ ਕਰਦੇ ਆ, ਮੈਨੂੰ ਲੱਗਦਾ ਤੁਸੀਂ ਨਾ ਬਹੁਤ ਵਧੀਆ ਪ੍ਰੋਗਰਾਮ ਕਰ ਦਿੰਦੇ ਆ। ਪਰ ਮੈਂ ਤੁਹਾਨੂੰ ਇੱਕ ਸੁਝਾਅ ਨਾਲ ਹੀ ਦਿੰਦਾ, ਉਹ ਪ੍ਰੈਜ਼ੈਂਟ ਦੀ ਵੀ ਇੱਕ ਗੱਲ 5-10 ਮਿੰਟ ਜ਼ਰੂਰ ਕਰਿਆ ਕਰੋ। ਅੱਜ ਤਾਂ ਆਪਾਂ ਹੁਣ ਪ੍ਰੈਜ਼ੈਂਟ ਦੀ ਕਰਦੇ ਆ, ਹਮੇਸ਼ਾ ਕਰੀਦੀ ਉਹ ਆ ਚੱਲ ਰਿਹਾ ਵੀ ਪੁੱਛੀਦਾ ਉਹਨਾਂ ਨੂੰ ਵੀ ਕੀ ਚੱਲ ਰਿਹਾ। ਭਾਈ ਜਸਵੀਰ ਹੋਣੀ ਉਹਦਾ ਕਾਫੀ ਕਰ ਜਾਂਦੇ, ਉਹਦਾ ਤਾਂ ਹਾਂਜੀ, ਉਹ ਕਾਫੀ ਕਵਰ ਲੈ ਲੈਂਦੇ ਆ, ਉਹਨਾਂ ਦਾ ਏਰੀਆ ਹੋ ਰਿਹਾ ਨਾ ਫਰਟੀਲਾਈਜ਼ਰ ਦਾ ਸਪੈਸ਼ਲ ਨਾਲ ਆ ਥੋੜਾ ਜਿਹਾ। ਤੇ ਅੱਜ ਠੀਕ ਹੈ, ਵਧੀਆ। ਤੇ ਇਹ ਹੁਣ ਜਿਹੜੀ ਪ੍ਰੂਨਿੰਗ ਕਰਕੇ, ਅੱਗੇ ਤਾਂ ਪਹਿਲਾਂ ਅੱਗ ਵੀ ਲਾਉਣ ਦਿੰਦੇ ਹੁੰਦੇ ਸੀਗੇ ਸਾਰਾ ਕੁਝ, ਹੁਣ ਤਾਂ ਨਹੀਂ ਕਰਨ ਦਿੰਦੇ ਜੀ। 에ਅਰ ਪੋਲੂਸ਼ਨ ਵਾਲੇ ਤਾਂ ਪਾਣੀ ਸਾਡਾ ਬੰਦ ਕਰੀ ਜਾਂਦੇ, ਅੱਗ ਲਾਉਣ ਦੀ ਸੋਚਣ ਡਏ ਆ। ਅੱਗ ਦਾ ਪਾਣੀ ਦਾ ਬੁਝਾਉਣੀ ਹੁੰਦੀ ਆ, ਪਰ ਫਿਰ ਵੀ ਉਹ ਪਰਮਿਟ ਤੁਹਾਨੂੰ ਦੇ ਦਿੰਦੇ ਆ ਵੀ ਤੁਸੀਂ ਲਾ ਸਕਦੇ ਆ। ਇਹ ਕੀ ਸਾਰੀਆਂ ਕੁਆਂਟੀਟੀਜ਼ ਚ ਲਾਓ ਆ ਜਾਂ ਤੁਹਾਡੀ ਵਾਲੀ ਜੀ ਆ? ਨਹੀਂ, ਇਹ ਸਾਰੇ ਕੁਝ ਹੈ ਤਕਰੀਬਨ, ਪਰ ਤੁਸੀਂ ਕੁਝ ਚੀਜ਼ਾਂ ਬਰਨ ਕਰ ਸਕਦੇ ਆ, ਕਿਉਂਕਿ ਹੁਣ ਤੁਸੀਂ ਇਹ ਪ੍ਰੋਗਰਾਮ ਕਰਦੇ NRC ਦੇ, ਰਾਈਟ ਜੀ, ਉਹ ਤੁਹਾਨੂੰ ਬੈਨੀਫਿਟ ਆਫ ਦਿੰਦੇ ਆ ਵੀ ਤੁਸੀਂ ਸ਼ੈੱਡ ਕਰੋ। ਠੀਕ ਹੈ, $500 ਤੁਹਾਨੂੰ ਪਰ ਏਕੜ ਦਿੰਦੇ ਆ, ਤੁਸੀਂ ਬਰਨ ਨਾ ਕਰੋ ਜੇ ਟਰੀ ਪੱਟਣੇ ਆ। ਠੀਕ ਹੈ। ਤੇ ਆਲੇ ਦੁਆਲੇ ਦੇ ਤੁਹਾਡੇ ਜਿਹੜੇ ਖੇਤਾਂ ਵਾਲੇ ਆ, ਉਹ ਕੀ ਟਰੀ ਪੱਟ ਤਾਂ ਨਹੀਂ ਰਹੇ?
ਕੀ ਸਥਿਤੀ ਚੱਲ ਰਹੀ ਆ ਆਲੇ ਦੁਆਲੇ ਤੁਹਾਡੇ, ਜਦੋਂ ਤੁਸੀਂ ਆਪਣੇ ਬਾਕੀ ਸਾਥੀ ਕਿਸਾਨਾਂ ਨਾਲ ਗੱਲ ਕਰਦੇ ਆ? ਜੇ ਆਪਾਂ ਮੰਡੇਰੇ ਵਾਲੇ ਕਿਸਾਨਾਂ ਦੀ ਗੱਲ ਕਰੀਏ, ਕਿਉਂਕਿ ਜਿਹੜਾ ਆਪਣਾ ਪਾਣੀ ਦਾ ਮਸਲਾ ਹੈ ਉੱਤੇ ਵੀ ਆਪਾਂ ਗੱਲ ਕਰਦੇ ਆ, ਇਸ ਟਾਈਮ ਕੀ ਸਵਾਲ ਕੀ ਆ, ਜਾਂ ਕੀ ਉਹਨਾਂ ਨੂੰ ਚਿੰਤਾਵਾਂ ਨੇ, ਜਾਂ ਕੀ ਚਰਚਾਵਾਂ ਚੱਲਦੀਆਂ ਨੇ ਤੁਹਾਡੇ? ਜਿਹੜਾ ਹੈ ਨਾ ਵਡੇਰਾ ਤੇ ਵਡੇਰੇ ਦਾ ਕੇਸ ਜਿਹੜਾ ਚੱਲ ਰਿਹਾ ਕੋਰਟ ਦੇ ਵਿੱਚ, ਹਾਂਜੀ, ਇੱਕੋ ਹੀ ਕੇਸ ਹੈ ਜਿਹੜਾ ਕਿਸਾਨੀ ਦਾ ਕੋਰਟ 'ਚ ਹੈ। ਜਿਹੜਾ ਤੁਹਾਡੇ ਤੇ ਫੀਸ ਤੇ ਫਾਈਨਾਂ ਦੀ ਜਿਹੜੀ ਗੱਲ ਆ, ਉਹਨੂੰ ਰੋਕਣ ਦਾ ਤੁਹਾਡਾ ਸੰਕਲਪ ਆ, ਉਹ ਟਰਾਈ ਕਰ ਰਹੇ ਆ? ਉਹ ਟਰਾਈ ਕਰ ਰਹੇ ਆ। ਹਾਂ, ਤੇ ਉਹਦੇ ਹੀ ਕਰਕੇ ਮੈਂ ਤਾਂ ਰਾਜ ਦੇਖਿਆ ਨਹੀਂ ਕੋਈ ਖੱਤਾ ਜਿਹਾ ਲੱਗਦਾ ਮੇਰੇ ਦੁਆਲੇ ਨੇੜੇ ਤੇੜੇ ਨਵਾਂ, ਮੈਨੂੰ ਨਹੀਂ ਮੈਂ ਤਾਂ ਲਾਵੇ ਕੋਈ ਬਦਾਮ ਅਜੇ ਪੱਟ ਰਹੇ ਆ। ਹਾਂ, ਵਾਈਟ ਏਰੀਆ 'ਚ ਪੱਟ ਤਾਂ ਬੁੱਢੇ ਬਦਾਮ ਤਾਂ ਹੋ ਰਿਹਾ, ਬਹੁਤ ਪੱਟ ਹੋ ਰਿਹਾ। ਠੀਕ ਆ। ਦੇਖੋ ਪ੍ਰੋਡਕਸ਼ਨ ਕਿੰਨੀ ਘਟ ਗਈ ਅੱਗੇ ਨਾਲੋਂ। ਜਸਵੀਰ ਭਾਜੀ ਜਾਂ ਤੁਸੀਂ ਲਾਸਟ ਟਾਈਮ ਮੈਨੂੰ ਲੱਗਦਾ ਨੰਬਰ ਕੀਤੇ ਸੀਗੇ ਐਗਜ਼ੈਕਟ, ਉਹਨਾਂ ਤੋਂ ਬਹੁਤ ਥੱਲੇ ਲੋ ਆਏ ਆ, ਤੇ ਇਸੇ ਕਰਕੇ ਬਦਾਮਾਂ ਦੀ ਪ੍ਰਾਈਸ ਉੱਪਰ ਗਈ ਆ ਹੁਣ, ਤਾਂ ਥੋੜਾ ਜਿਹਾ ਫਰਕ ਪਿਆ। ਹਾਂਜੀ, ਤੇ ਹੁਣ ਵੀ ਅਗਲੇ ਸਾਲ ਵੀ ਜਿਹੜੀ ਮਾਰਕੀਟਿੰਗ ਟ੍ਰੈਂਡ ਚੱਲ ਰਿਹਾ ਉਹ ਬੜਾ ਆਉਣ ਵਾਲਾ ਜਿਹੜਾ ਸਮਾਂ ਆ, ਬਦਾਮ ਹੋਪਫੁਲੀ ਹੋਰ ਮਹਿੰਗੇ ਹੋ ਜੂਗੇ ਥੋੜੇ ਜਿਹੇ, ਕਿਉਂਕਿ ਇਨਵੈਂਟੋਰੀ ਨਹੀਂ ਹੋਊਗੀ, ਵਾਧੂ ਨਹੀਂ ਹੋਊਗੇ, ਪ੍ਰੋਡਕਸ਼ਨ ਨੈਚੁਰਲੀ ਗਾਂ ਤੋਂ ਘਟਦੀ ਜਾਣੀ। ਜਿਸ ਹਿਸਾਬ ਨਾਲ ਵਡੇਰੇ ਇਕੱਲੇ ਦੀ ਸਿਚੁਏਸ਼ਨ ਨਹੀਂ, ਜਿਹੜੀ ਆਪਣੇ ਤੋਂ ਸਾਊਥ ਨੂੰ ਆ, ਬੇਕਰਫੀਲਡ ਵਾਲਾ ਤੁਸੀਂ ਜਿੱਦਾਂ ਕਹਿੰਦੇ ਹੋ, ਲੈਰੀ ਏਰੀਆ ਇਟਸ ਆਲ ਸੇਮ, ਉੱਥੇ ਵੀ ਪਾਣੀ ਦਾ ਮਸਲਾ ਹੈ। ਤੇ ਕਿਸਾਨੀ ਦੀ ਆਪਾਂ ਗੱਲ ਕਰਦੇ ਹਾਂ ਨਾ, ਕਿਸਾਨ ਰੋਂਦੇ ਆ ਯਾਰ ਮਰ ਗਿਆ, ਏਦਾਂ ਹੋ ਗਈ। ਉਹਦਾ ਇੱਕ ਹੋਰ ਰੀਜ਼ਨ ਆ ਇਹ ਵੀ ਨਾਲ, ਜੇ ਹੈ ਨਾ ਅਸੀਂ ਮੰਗਦੇ ਪ੍ਰਾਈਸ ਰਾਈਟ, ਜਿੱਦਾਂ ਜ਼ਿਆਦਾ ਮੰਗਦੇ ਆ, ਸਹੀ ਹੋਵੇ, ਜ਼ਿਆਦਾ ਵੀ ਨਹੀਂ ਮੰਗਦੇ, ਗੁੱਡ ਪ੍ਰਾਈਸ ਮਿਲੇ, ਰੀਜ਼ਨੇਬਲ। ਹੁਣ ਦੇਖੋ ਅਸੀਂ ਸਾਲ ਭਰ ਕੰਮ ਕਰਦੇ ਆ, ਬਿਲਕੁਲ, ਤੇ ਮੈਨੂੰ ਲੱਗਦਾ ਵੀ ਜੇ ਸਾਨੂੰ $1 ਬਚਦਾ ਸਾਲ ਦਾ ਪਾਉਂਡ ਦਾ, ਹੈਨਾ, ਤੇ ਜਾਂ ਕਈਆਂ ਨੂੰ ਤਾਂ ਲੱਗਦਾ ਵੀ ਫਾਰਮਰ ਬੜੇ ਪੈਸੇ ਬਣਾਉਂਦਾ, ਬਹੁਤ ਬਣ ਗਿਆ, ਲੱਗਦੇ ਕਿੰਨੇ ਆ। ਤੇ ਜਿਹੜਾ ਦੁਕਾਨਦਾਰ ਆ, ਮੈਂ ਹੁਣ ਰੀਟੇਲ ਕਰਦਾ ਨਾਲ ਹੀ, ਹਾਂ, ਤੇ ਜਦੋਂ ਮੈਂ ਲਿਜਾ ਕੇ ਬਦਾਮ ਵੇਚਦਾ ਦਿਨਾਂ ਜਾ ਕੇ, ਉਹ ਸਾਰੇ ਜਿਹੜੇ ਜਿੱਦਾਂ ਮਤਲਬ $2 ਪਾਉਂਡ ਦੇ ਬਣਾ ਲੈਂਦੇ ਆ। ਤੇ ਮਿਹਨਤ ਸਾਲ ਦੀ ਤਾਂ ਨਹੀਂ ਆ ਉਹਨਾਂ ਦੀ। ਮੈਂ ਕਿਹਾ 30 ਦਿਨਾਂ 'ਚ ਉਹ $2 ਬਣਾ ਲੈਂਦੇ, ਅਸੀਂ 12 ਮਹੀਨੇ 'ਚ $2 ਬਣਾਉਂਦੇ ਆ, $1 ਵੀ ਨਹੀਂ। ਪਿਛਲੇ ਤਾਂ ਕੋਲੋਂ ਪਾਏ ਸਾਰਿਆਂ ਨੇ ਨਾ। ਨਹੀਂ, ਨਾਲੇ ਇਹ ਕਿਹੜਾ ਉਸੇ ਵੇਲੇ ਮਿਲਦੇ ਆ, ਤੇ ਪੈਸੇ ਮਿਲਦੇ ਵੀ ਤੁਹਾਨੂੰ ਬਾਅਦ 'ਚ, ਜਦੋਂ ਵਿਕਣਗੇ ਉਸ ਤੋਂ ਬਾਅਦ 'ਚ ਦਿੰਦੇ। ਨਾਲੇ 60 ਦਿਨ ਹੀ ਪੈਣੇ ਆ ਇੱਥੇ, ਜਦੋਂ ਅਗਲਾ ਕੰਜ਼ਿਊਮਰ ਆ, ਤੁਸੀਂ ਲੈਣ ਜਾਂਦੇ ਆ, ਤੁਸੀਂ ਉਦੋਂ ਦਿੰਦੇ ਆ ਤੇ ਚੱਕ ਲੈਂਦੇ। ਮਹਾਰਾਜ ਦੁਕਾਨ ਲੰਘਣ ਨਹੀਂ ਦਿੰਦੇ ਗੇਟ। ਮੇਰਾ ਵੀ ਜੀ ਤਾਂ ਹੀ ਕੀਤਾ ਵੀ ਦੁਕਾਨ ਪਾ ਲਈ। ਨਹੀਂ, ਫਿਰ ਤੁਹਾਡੇ ਨਾਲ ਦੇਖ ਕੇ ਬਾਕੀ ਕਿਸਾਨਾਂ ਨੂੰ ਵੀ ਕਰਨਾ ਚਾਹੀਦਾ, ਪਰ ਕਰ ਲੈਣ, ਚਾਹੀਦਾ ਵੀ ਆ, ਪਰ ਜ਼ੋਰ ਬਹੁਤ ਲੱਗਦਾ ਨਾ। ਦੇਖੋ ਜੇ ਤੁਸੀਂ ਗਾਰੇ 'ਚ ਖੁੱਬਿਓਗੇ ਤਾਂ ਨਿਕਲਣਾ, ਜ਼ੋਰ ਤਾਂ ਲਾਉਣਾ ਹੈ। ਪਰ ਇਹ ਆ ਨਾ, ਹੁਣ ਜਦੋਂ ਮਾਰਕੀਟਿੰਗ ਲਈ ਜਿੱਦਾਂ ਹੁਣ ABC ਐਲਮੰਡ ਬੋਰਡ ਆ, ਇਹ ਸਾਰੀਆਂ ਜਿੱਦਾਂ ਇਹਨਾਂ ਦੀਆਂ ਮਾਰਕੀਟਿੰਗ ਸਟ੍ਰੈਟਜੀਜ਼ ਆ, ਇਹ ਉਹਦੇ ਮੈਂਬਰ ਬਣਦੇ ਆ ਸਾਰੇ ਜਾਣੇ, ਉਹ ਕਹਿੰਦੇ ਵੀ ਵੇਚਣਾ ਤੇ ਅਸੀਂ ਤਾਂ ਇਹਨਾਂ ਨੂੰ ਦੇ ਰਹੇ ਹਾਂ, ਅੱਗੇ ਵੇਚਣ ਸਾਡੇ ਲਈ। ਉਹਨਾਂ ਨੂੰ ਤੁਸੀਂ ਫੀਸ ਵੀ ਦਿੰਦੇ ਆ, ਪਰ ਪਾਉਂਡ ਦੇ ਹਿਸਾਬ ਨਾਲ ਵੀ ਉਹਦੇ ਵਿੱਚੋਂ ਕੁਝ ਸੈਂਟ ਜਾਂਦੇ ਆ, ਹੋਰ ਬਹੁਤ ਕੁਝ ਜਾਂਦਾ ਆ। ਜੇ ਉਹ ਨਹੀਂ ਤੁਹਾਡੇ ਲਈ ਵੇਚਦੇ, ਫਿਰ ਕਿਸਾਨ ਇਕੱਲਾ ਵੀ ਆਪਣੇ ਓਡੇ ਵੱਡੇ ਪੱਧਰ ਤੇ ਨਹੀਂ ਵੇਚ ਸਕਦਾ ਨਾ। ਇਹਨਾਂ ਚੀਜ਼ਾਂ ਦਾ ਰਾਜ ਮੈਨੂੰ ਵੀ ਨਹੀਂ ਸੀ ਪਤਾ, ਜੇ ਸੱਚ ਪੁੱਛੋ ਤਾਂ। ਮੈਂ ਵੀ 2 ਸਾਲਾਂ ਤੋਂ ਲਰਨ ਕੀਤਾ, ਕਈ ਕੁਛ ਲਰਨ ਕੀਤਾ, ਬਹੁਤ ਜ਼ਿਆਦਾ। ਠੀਕ ਹੈ। ਅਸੀਂ ਏਦਾਂ ਸੀ, ਜਿੱਦਾਂ ਇੰਡੀਆ 'ਚ ਪਹਿਲਾਂ ਪੁਰਾਣੇ ਬਜ਼ੁਰਗ ਹੁੰਦੇ ਸੀ ਨਾ, ਏਦਾਂ ਖੋਪੇ ਲਾ ਦਿੰਦੇ ਸੀ ਪਸ਼ੂਆਂ ਦੇ, ਸਿੱਧਾ ਹੀ ਜਾਵੇ, ਕੰਮ ਹੀ ਕਰਨਾ ਦਾ, ਆਲੇ ਦੁਆਲੇ ਨਹੀਂ ਦੇਖਣਾ। ਅਸੀਂ ਵੀ ਏਦਾਂ ਕਰਦੇ ਸੀਗੇ, ਬਹੁਤੇ ਕਿਸਾਨ ਅਜੇ ਵੀ ਏਦਾਂ ਹੀ ਬਹੁਤ ਕਰਦੇ ਏਦਾਂ ਹੈਗੇ। ਹੁਣ ਸਾਨੂੰ ਪਤਾ ਲੱਗਾ ਜਦ ਆਪਣਾ ਪੱਗ ਬਣਾਈ ਕੀਤਾ, ਪੱਗ ਬਣੀ ਆ, ਸਾਡੇ 'ਚ ਸਾਰੇ ਜਿਹੜੇ ਸਾਡੇ ਮੈਂਬਰ ਜਿੰਨੇ ਬੜੇ ਵੈਲ ਐਜੂਕੇਟਡ, ਸਾਰੇ ਆਲੇ ਦੁਆਲੇ ਦੀ ਮਾਰਕੀਟ ਦਾ ਗਿਆਨ ਰੱਖਣ ਲੱਗ ਪਏ ਆ। ਜੇ ਤੁਸੀਂ ABC ਦੀ ਗੱਲ ਕੀਤੀ ਆ, ਉਹਨਾਂ ਨੂੰ ਇੱਥੇ ਪੱਗ ਦੇ ਆਫਿਸ 'ਚ ਲਿਆ ਕੇ ਉਹਨਾਂ ਨਾਲ ਮੀਟਿੰਗ ਕੀਤੀ ਆ। ਹਾਂਜੀ, ਤੁਸੀਂ ਵੀ ਨਾਲ ਸੀਗੇ, ਉਹਨਾਂ ਦੇ ਕੰਨ ਖੋਲੇ ਆ, ਤੇ ਫਾਰਮਰ ਜਾਗਦੇ ਆ। ਮੇਲੇ ਤੇ ਵੀ ਦੇਖਿਆ ਸੀ, ਡਿਸਕਸ਼ਨ 'ਚ ਕਿੱਦਾਂ ਆਏ ਆ। ਰੱਬ ਕਰੇ ਅਗਲਾ ਮੇਲਾ ਹੈ ਤਾਂ ਫੇਰ ਲਿਆਈਏ ਉਹਨਾਂ ਨੂੰ ਪੁੱਛੀਏ ਵੀ ਕੀ ਫਰਕ ਪਿਆ ਪਹਿਲੇ ਸਾਲ ਨਾਲ। ਕੁਛ ਤੁਸੀਂ ਜਦੋਂ ਤੁਸੀਂ ਕਿਹਾ ਵੀ ਸਾਤੋਂ ਉਹ ਫੀਸ ਲੈਂਦੇ ਆ, ਤੇ ਤੁਸੀਂ ਸਾਡੇ ਲਈ ਕੀ ਕਰਦੇ ਆ? ਉਹਨਾਂ ਦਾ 90 ਕਿੰਨੇ ਮਿਲੀਅਨ ਦਾ ਬਜਟ ਆ, ਉਹਨਾਂ ਨੂੰ ਕਿਤੇ ਕਿਹੜੀ ਉਹ ਇਨਕਮ ਆਉਂਦੀ ਆ? ਉਹ ਕਿਤੇ ਬਦਾਮ ਵੇਚਦੇ ਆ, ਉਹ ਸਾਡੇ ਬਦਾਮਾਂ ਤੇ $3 3 ਸੈਂਟ ਫੀਸ ਲੈ ਕੇ ਇਹ ਬਣਾਉਂਦੇ ਆ, ਨਾਲੇ ਤਨਖਾਹਾਂ ਵੀ ਨਹੀਂ ਹੁੰਦੀਆਂ। ਹਾਂ, ਟੌਪ ਦੀਆਂ ਤਨਖਾਹਾਂ ਆ। ਪਰ ਉਹ ਕਹਿੰਦੇ ਵੀ ਅਸੀਂ ਤੁਹਾਡੇ ਲਈ ਆਹ ਚੀਜ਼ਾਂ ਵੇਚ ਰਹੇ ਆ, ਅਸੀਂ ਆਹ ਮਾਰਕੀਟ ਕੈਪਚਰ ਕਰ ਰਹੇ ਆ, ਏਦਾਂ ਕਰ ਰਹੇ ਆ। ਠੀਕ ਹੈ, ਜਿੰਨੀ ਕੋ ਕਰਦੇ ਹੋਊਗੇ, ਮੈਨੂੰ ਲੱਗਦਾ ਫਾਰਮਰਾਂ ਨੂੰ ਥੋੜਾ ਜਿਹਾ ਜਾਗਰੂਕ ਹੋਣਾ ਪਊਗਾ, ਆਪ ਵੀ ਕਰੀਏ ਅਸੀਂ ਕੁਛ, ਦੇਖੀਏ ਤਾਂ ਨਹੀਂ, ਘੱਟ ਤੋਂ ਘੱਟ ਕਰਦੇ ਵੀ ਕੀ ਆ। ਤੁਹਾਡਾ ਕਿਦਾਂ ਐਕਸਪੀਰੀਅੰਸ ਰਿਹਾ ਚੀਜ਼ 'ਚ? ਮੇਰਾ ਸੋ ਫਾਰ ਜਿੰਨਾ ਕਿ ਮੈਂ ਗੁੜ ਪਾਇਆ ਉਹਨਾਂ ਮਿੱਠਾ ਹੋ ਗਿਆ, ਜਿੰਨਾ ਮੈਂ ਕੀਤਾ ਉਹਦਾ ਮੈਨੂੰ ਬੈਨੀਫਿਟ। ਚਾਹ ਵਾਂਗੂ ਮਿੱਠਾ ਹੀ ਹੈ।
ਮਿੱਠਾ ਪੂਰਾ ਅੱਜ ਜਿੰਨਾ ਮਾਰਕੀਟਿੰਗ ਕਰ ਲਈ ਜਾਈਦਾ ਉਹ ਨਹੀਂ ਠੀਕ ਆ ਹਨਾ। ਹੁਣ ਆਪਣੀ ਵੀ ਗੱਲ ਕਰਨੀ ਬਣਦੀ ਹੈ ਨਾ ਸਾਡੀ, ਨਾਲ ਆਪਾਂ ਗੱਲ ਕਰਦੇ ਮੈਂ ਹੱਕਾ ਤੁਹਾਡਾ, ਤੁਸੀਂ ਪਾਲਿਆ ਪੋਸਿਆ ਆ ਉਹਨਾਂ ਬਦਾਮਾਂ ਨੂੰ। ਮੈਂ ਲੱਗਾ ਸੀ ਗੱਲ ਕਰਨ, ਇਹ ਸਾਡੀ ਗੱਲ ਤਾਂ ਕਰਨ ਦੀ ਬਣਦੀ ਹੈ ਤੁਹਾਡੇ ਇਸ ਇਹ ਪਤਾ ਲੱਗਾ ਜਦੋਂ ਆਪਾਂ ਇੱਥੇ ਵੀ ਸਟਾਲ ਲਾਈ, ਹੋਰ ਵੀ ਲਾਈ, ਮਾਰਕੀਟਿੰਗ ਕੀਤੀ। ਬਹੁਤ ਵੱਡੀ ਗੱਲ ਆ, ਆਮ ਪਬਲਿਕ ਨੂੰ 2 ਮਹੀਨੇ ਪੁਰਾਣੇ ਬਦਾਮ ਮਿਲ ਜਾਣੇ, ਅਵੇਲੇਬਿਲਿਟੀ ਆ। ਨਹੀਂ ਤਾਂ ਸਾਲ 2-2 3-3 ਸਾਲ 3 ਸਾਲ ਬਾਅਦ ਟਰਨ ਅਰਾਊਂਡ ਘੁੰਮ ਕੇ ਬਦਾਮ ਆਉਂਦਾ। ਆ ਜਿਹੜੇ ਕਾਸਕੋ ਜਾਂ ਹੋਰ ਰੀਟੇਲਰਾਂ ਤੇ ਪਏ ਉਹ ਸਾਰੇ ਪੁਰਾਣੇ ਹੀ ਪਏ ਆ। ਜਿਹੜਾ ਐਪਲ ਆ ਹੂੰ, ਜਾਂ ਫਰੈਸ਼ ਫਰੂਟ ਆ, ਪ੍ਰੋਡਿਊਸ ਆ, 2 ਮਹੀਨਿਆਂ ਬਾਅਦ ਤੁਹਾਡੀ ਸ਼ੈਲਫ ਤੇ ਘੁੰਮ ਕੇ ਜਾਂਦਾ ਹੈ। ਤੇ ਇਹ ਤਾਂ ਨਟਸ ਤਾਂ ਬਹੁਤ ਚਿਰ ਪਏ ਰਹਿੰਦੇ ਆ। ਤੇ ਜਿਹੜੀ ਵੱਡੀ ਗੱਲ ਆ, ਅੱਜ ਤੁਸੀਂ ਇਹ ਗੱਲ ਵਾਲੇ ਮੇਰੇ ਵੀ ਮੰਨਦੇ ਸੀ ਵੀ ਜਿਹੜੇ ਜਾਂ ਮੈਂ ਦੇ ਰਿਹਾ ਜਾਂ ਮੇਰੇ ਤੋਂ ਲੈ ਰਹੇ ਆ, ਇੰਨੀ ਉਹਨਾਂ ਨੂੰ ਖੁਸ਼ੀ ਹੁੰਦੀ ਆ ਵੀ ਆਪਣੇ ਮੁੰਡੇ ਆ ਜਿਹੜੇ ਇੱਥੇ ਉਹ ਖਾ ਕੇ ਕਹਿੰਦੇ ਆ ਵੀ ਸਵਾਦ ਹੀ ਵੱਖਰਾ। ਨਹੀਂ ਜੀ, ਇਹ ਤਾਂ ਜਿਹੜੇ ਭਿਉਂ ਕੇ ਖਾਂਦੇ ਆ ਜਾਂ ਉਦਾਂ ਖਾਂਦੇ ਉਹਨਾਂ ਨੂੰ ਪਤਾ ਹੈ। ਜਿਹੜਾ ਇੱਕ ਪੀਲਾ ਹੋ ਜਾਣਾ ਬਦਾਮ, ਉਹ ਪਤਾ ਵੀ ਉਹ ਪੁਰਾਣਾ ਆ। ਆਪਾਂ ਇਹ ਇਕੱਲੇ ਬਦਾਮਾਂ ਤੇ ਖਾਣ ਪੀਣ ਵਾਲਾ ਇੱਕ ਵੱਖਰੀ ਬਹੁਤ ਵੱਡੀ ਟਾਕ ਕਰ ਸਕਦੇ ਆ, ਕਿੰਨੇ ਤਰੀਕੇ ਖਾਣ ਦੇ, ਕਿੱਦਾਂ ਕਦੋਂ ਖਾਣੇ, ਕਿੰਨੇ ਖਾਣੇ ਚਾਹੀਦੇ ਆ, ਆਪਾਂ ਇਹ ਵੀ ਗੱਲ ਕਰ ਸਕਦੇ। ਪ੍ਰੋਟੀਨ ਦਾ ਘਰ ਨੇ। ਹਾਂ ਦੇਖੋ ਇਹ ਇੱਕ ਵੱਖਰਾ ਟੌਪਿਕ ਹੈ, ਹਾਊ ਟੂ ਈਟ ਬਦਾਮ। ਠੀਕ ਹੈ, ਸਾਰਿਆਂ ਨੂੰ ਖਾਣੇ ਵੀ ਨਹੀਂ ਉਹਦੇ, ਹੈਲਦੀ ਕਿੱਦਾਂ ਰਹਿਣਾ ਉਹਦੇ ਨਾਲ। ਹਾਂ ਬਿਲਕੁਲ, ਇਹ ਦੇਖੋ ਤੁਸੀਂ ਕਿੰਨੇ ਤਰੀਕੇ ਨਾਲ ਇਹਨਾਂ ਨੂੰ ਖਾ ਪੀ ਸਕਦੇ ਹੋ। ਸਹੀ ਗੱਲ। ਪਰ ਆਪਾਂ ਆਪਣੇ ਟੌਪਿਕ ਤੇ ਰਹੀਏ, ਮੈਨੂੰ ਲੱਗਦਾ। ਹਾਂਜੀ ਚਲੋ, ਇਹ ਵੀ ਗੱਲ ਤੁਹਾਡੀ। ਪਾਣੀ ਦੇ ਮਸਲੇ ਤੇ ਰਹੀਏ ਵੀ ਪਾਣੀ ਦਾ ਮਸਲਾ ਉਹਦੀ ਥੋੜੀ ਅਪਡੇਟ ਦੇ ਦਈਏ। ਹਾਂ, ਪਹਿਲਾਂ ਇਹ ਦੱਸ ਦਿਓ ਵੀ ਇਸ ਟਾਈਮ ਤੁਹਾਡਾ ਕੇਸ ਚੱਲਦੇ ਨੂੰ ਪਹਿਲਾਂ ਇਹ ਦੱਸੋ ਵੀ ਕਿੰਨਾ 2 ਸਾਲ ਹੋ ਗਏ? 2 ਸਾਲ ਹੋ ਗਏ ਤੇ ਹੁਣ ਕੇਸ ਜਿਹੜਾ ਤੁਸੀਂ ਕਾਉਂਟੀ ਤੇ ਕੀਤਾ, ਸੁਪਰਵਾਈਜ਼ਰਾਂ ਤੇ ਕੀਤਾ? ਹਾਂਜੀ, ਕਾਉਂਟੀ ਦੇ ਸੁਪਰਵਾਈਜ਼ਰਾਂ ਤੇ। ਉਹ ਦੱਸਦੇ ਜਾਈਏ ਵੀ $246 ਆ ਤੇ ਹੁਣ ਉਹ 984 ਬਣ ਗਿਆ ਪਰ ਏਕੜ ਫੁੱਟ। ਹਾਂ, ਪਰ ਏਕੜ ਫੁੱਟ ਕੱਢਣ ਦੇ। ਹਾਂਜੀ, ਐਕਸਟਰਾ ਕੱਢਣ ਦੇ ਜਾਂ ਵੈਸੇ ਹੀ ਕੱਢਣ ਦੇ? ਐਕਸਟਰਾ ਕੱਢਣ ਦੇ। ਕਿੰਨੇ ਇੰਚ ਅਲਾਉਡ ਆ ਹੁਣ? 26 ਇੰਚ ਸਾਨੂੰ। 26 ਇੰਚ ਤੋਂ ਜੇ ਤੁਸੀਂ ਵੱਧ ਕੱਢਦੇ ਆ ਤਾਂ ਉਹਦਾ 200 ਤੇ ਸ਼ੁਰੂਆਤ ਹੋਈ ਸੀ। 200 ਕਿੰਨੇ ਤੇ? 46 ਤੇ। 46 ਤੇ ਹੁਣ ਕਿੰਨੇ ਤੇ ਆ? 984 ਪਰ ਏਕੜ ਫੁੱਟ। ਪਰ ਏਕੜ ਫੁੱਟ। ਪਰ ਜੇ ਕਿਸਾਨ ਹਾਰ ਜਾਂਦੇ ਆ ਤਾਂ? ਜੇ ਹਾਰ ਗਏ ਤਾਂ ਉਹਨਾਂ ਨੇ ਫਿਰ ਪਿਛਲੇ ਵੀ ਲੈਣੇ। ਹਾਂਜੀ, ਵਾਹਿਗੁਰੂ। ਤੇ ਜੇ ਜਿੱਤ ਗਏ ਹੂੰ ਤੇ ਹੋਰ ਭਲਾ। ਇਹ ਸਾਡੇ ਬੋਰਡ ਨੂੰ ਨਾ ਇੱਕ ਮੀਟਿੰਗ ਅਸੀਂ ਕਰਨ ਜਾ ਰਹੇ ਹਾਂ, ਦੱਸ ਦਿੰਦੇ ਹਾਂ। ਮੈਂ ਕਿਸਾਨਾਂ ਨੂੰ ਬੇਨਤੀ ਕਰਦਾ, ਮਡੇਰੇ ਵਾਲੇ ਜਿਹੜੀ ਮੇਰੀ ਗੱਲ ਸੁਣਦੇ ਆ, 3 ਜਨਵਰੀ ਨੂੰ ਸਾਡੀ ਟੈਕਸ ਕਲੈਕਟਰ ਦੇ ਨਾਲ ਮੀਟਿੰਗ ਆ, ਮਡੇਰਾ ਕਾਉਂਟੀ ਦੇ। ਸਪੈਸ਼ਲ ਮੀਟਿੰਗ ਆ ਵੀ ਜਿਹੜੀ ਸਾਡੀ ਲੈਂਡ ਦੀ ਵੈਲਿਊ ਥੱਲੇ ਚਲ ਗਈ ਆ, ਅਸੀਂ ਪ੍ਰੋਪਰਟੀ ਟੈਕਸ ਪਹਿਲੇ ਪ੍ਰਾਈਸ ਦੇ ਰਹੇ ਹਾਂ 30,000 ਨੂੰ, ਉਹ ਘਟਾਓ। ਤੇ ਖੱਤਾ ਸਾਡੇ ਦੀ ਹੁਣ ਵੈਲਿਊ ਹੈਗੀ ਆ 10,000 ਤੋਂ 12,000। ਤੇ ਹੁਣ ਟੈਕਸ ਅਸੀਂ ਐਡਜਸਟ ਕਰਵਾਉਣਾ ਉਹਨਾਂ ਤੋਂ ਕਹਿ ਕੇ, ਤੇ ਨਾਲ ਹੀ ਇਹ ਉਹਨਾਂ ਨੂੰ ਫਿਰ ਦੁੱਖ ਲੱਗੂਗਾ ਵੀ ਯਾਰ ਕਿਸਾਨਾਂ ਨਾਲ ਜੇ ਅਸੀਂ ਧੱਕਾ ਕਰਦੇ ਆ, ਇਧਰ ਇਨਕਮ ਇਹਨਾਂ ਦੀ ਵੀ ਘਟਦੀ ਆ, ਇਨਕਮ ਇਹਨਾਂ ਦੀ ਵੀ ਘਟਦੀ। ਉਹਲੇ 3 ਤਰੀਕ ਨੂੰ ਮੈਂ ਪੱਗ ਦੇ ਉੱਤੇ ਪੇਜ ਤੇ ਵੀ ਪਾ ਦੂੰਗਾ ਤੁਹਾਡੇ। ਹੁਣ ਤਾਂ ਦਿਨ ਥੋੜੇ ਹੀ ਰਹਿ ਗਏ। ਕਿੰਨੀ ਤਰੀਕ ਨੂੰ? 3 ਜਨਵਰੀ ਨੂੰ ਆ। ਕਿੱਥੇ? ਟੈਕਸ ਕਲੈਕਟਰ ਦੇ ਆਫਿਸ, ਮਡੇਰਾ ਕਾਉਂਟੀ। ਕਿੰਨੇ ਵਜੇ? ਉੱਥੇ ਜਿੰਨੇ ਵੱਧ ਤੋਂ ਵੱਧ ਫਾਰਮਰ ਆਉਣ, ਮੈਂ ਤੁਹਾਨੂੰ ਦੱਸ ਐਗਜ਼ੈਕਟ ਦੱਸ ਦੋਗੇ, ਬਾਅਦ ਚ ਦੱਸ ਦੂੰਗਾ। ਠੀਕ ਹੈ ਜੀ। ਉੱਥੇ ਕੁਝ ਕਿਸਾਨ ਪਹੁੰਚਣੇ ਬਹੁਤ ਜ਼ਰੂਰੀ ਆ, ਉਹਨਾਂ ਨੂੰ ਪਤਾ ਲੱਗੇ ਵੀ ਸਾਡੀ ਇਨਕਮ ਘਟ ਗਈ ਹੈ। ਨਹੀਂ, ਇਹ ਜਿਹੜੀ ਹੁਣ ਮੀਟਿੰਗ ਹੋਣੀ ਆ, ਮੀਟਿੰਗ ਦੇ ਵਿੱਚ ਇਹ ਸਿਰਫ ਇਹ ਮੰਗ ਆ ਵੀ ਤੁਸੀਂ ਅਪਰੇਜ਼ਲ ਦੁਬਾਰਾ ਕਰੋ, ਵੀ ਵੈਲਿਊ ਦੁਬਾਰਾ ਲਾਓ ਲੈਂਡ ਦੀ। ਹਾਂਜੀ ਬਿਲਕੁਲ, ਵੀ ਤਾਂ ਜੋ ਜਿਹੜਾ ਟੈਕਸ ਉਸ ਹਿਸਾਬ ਦੇ ਨਾਲ ਲਾਇਆ ਜਾ ਸਕੇ। ਇੱਕ ਹੋਰ ਗੱਲ ਕਰਦੇ ਜਾਈਏ ਨਾਲ ਵੀ ਮੇਰੀ ਯਾਦ ਭੁੱਲ ਚੱਲਿਆ ਸੀ, ਆ ਜਿਹੜਾ $246 ਦੀ ਤੇ ਡਿਫਰੈਂਟ ਦੀ ਇਹ ਗੱਲ ਹੈ ਨਾ, ਵੀ ਸਾਡੀ ਜਿਹੜੀ ਕਮੇਟੀ ਹੈ ਨਾ ਕੈਲੀਫੋਰਨੀਆ ਵਾਟਰ ਕੋਲੀਸ਼ਨ ਵਾਲਿਆਂ ਦੀ, ਉਹ ਮੇਰੇ ਕੋਲ ਲੈਟਰ ਪਿਆ, ਉਹਦੀ ਲੈਟਰ ਲਿਖਿਆ ਬੋਰਡ ਨੂੰ ਵੀ ਤੁਸੀਂ, ਅਸੀਂ ਵੀ $ਲੱਖਾਂ ਦੇ ਰਹੇ ਹਾਂ ਵਕੀਲਾਂ ਨੂੰ, ਕਾਉਂਟੀ ਵੀ ਦੇ ਰਹੀ ਆ, ਟੈਕਸ ਪੇਅਰ ਮਨੀ ਸਾਡੀ ਆਲਰੇਡੀ ਬੈਂਕਰਪਟ ਹੈਗੀ ਸਾਡੀ ਵੀ। ਅੱਛਾ ਜੀ। ਹਾਂਜੀ, ਉਹਨਾਂ ਨੂੰ ਅਸੀਂ ਕਿਹਾ ਵੀ ਭਲਾਈ ਦੋਨਾਂ ਸਾਡਿਆਂ ਚ ਆਪਣੀ, ਏਦਾਂ ਵੀ ਤੁਸੀਂ ਵੀ ਨਾ ਲੜੋ, ਅਸੀਂ ਵੀ ਨਹੀਂ ਲੜਦੇ। ਜਿਹੜੀ ਪ੍ਰੋਪੋਜੀਸ਼ਨ 218 ਸੀ, ਉਹਨੂੰ ਦੁਬਾਰਾ ਕਰ ਲਓ, ਦੁਬਾਰਾ ਵੋਟਾਂ ਪਵਾ ਲਓ। ਸਿੰਪਲ ਤਰੀਕਾ, ਜਿਹੜੀ ਤੁਸੀਂ ਉਹਦਾ ਹੇਰਾਫੇਰੀ ਸਾਡੇ ਨਾਲ ਕਰਕੇ ਕੀਤੀ ਸੀ, ਉਹ ਨਾ ਕਰੋ, ਹੁਣ ਵੋਟਾਂ ਪਾ ਲਓ। ਵਕੀਲਾਂ ਦੇ ਦੋਨਾਂ ਦੇ ਵਕੀਲ ਪਰੇ ਹੋ ਜਾਊਗੇ ਤੇ ਕੰਮ ਆਪਣਾ ਚੱਲ ਜਾਊਗਾ।
ਇਹ ਵੀ ਇੱਕ ਨੂੰ ਸੁਝਾਅ ਦਿੱਤਾ ਸੀ। ਠੀਕ ਹੈ ਜੀ, ਲੈਟਸ ਸੀ, ਦੇਖੀਏ ਕੀ ਹੁੰਦਾ। ਕੀ ਪਰ ਬਣਦਾ। ਉਹ ਸਟਿਲ ਫਾਈਟ ਕਰਦੇ। ਆਪਣੀ ਦਸੰਬਰ ਸੀਗੀ ਡੇਟ, ਸੌਰੀ ਥੋੜੇ ਦਿਨ ਪਹਿਲਾਂ ਹੀ ਸੀਗੀ। ਸੀ ਨਾ। ਉਹ ਪਰ ਉਹ ਪੋਸਟਪੋਨ ਹੋ ਗਈ ਹੈ ਨਾ। ਹਾਂਜੀ, ਉਹ ਹੋ ਗਏ ਆਪਣੇ ਫਰਵਰੀ 9 ਨੂੰ ਮੈਨੂੰ ਲੱਗਦਾ। ਠੀਕ ਹੈ ਜੀ, ਠੀਕ ਹੈ। ਸੋ ਇਹ ਸੇਮ ਇਹ ਮੀਟਿੰਗ ਆ ਉਹੀ ਉਸ ਨੂੰ ਲੈ ਕੇ, ਉਹਨੂੰ ਲੈ ਕੇ। ਹਾਂਜੀ, ਵੀ ਕੇਸ ਅੱਗੇ ਵਧਾਇਆ ਜਾਵੇ ਜਾਂ ਇਹਨੂੰ। ਪਰ ਤੁਹਾਨੂੰ ਲੱਗਦਾ ਕਾਉਂਟੀ ਪਿੱਛੇ ਹਟਣ ਵਾਲੀ ਹੈ? ਸੁਪਰਵਾਈਜ਼ਰਾਂ ਦਾ ਕੀ ਇਸ ਟਾਈਮ ਰੁਝਾਨ ਆ? ਜਦੋਂ ਲਾਸਟ ਟਾਈਮ ਆਪਾਂ ਗਏ ਸੀ ਉੱਥੇ ਕੁਛ ਕੁ ਨੇ ਹੱਕ 'ਚ ਪਾਈ ਸੀ, ਕੁਛ ਕੁ ਨੇ ਉਲਟ ਪਾਈ ਸੀ ਉਸ ਚੀਜ਼ ਦੇ ਵਿੱਚ ਵੋਟ। ਹੁਣ ਉਹਨਾਂ ਦਾ ਕੀ ਰੁਝਾਨ? ਹੁਣ ਉਹਨਾਂ ਦਾ ਰੁਝਾਨ ਹੈ ਸਾਡੇ ਅਗੇਂਸਟ ਹੀ ਹੈ। ਸਾਰੇ ਸਾਡੇ ਅਗੇਂਸਟ ਹੀ ਬੋਲਦੇ ਤਕਰੀਬਨ। ਪਰ ਇਹ ਸਟੇਟ ਦਾ ਪਲਾਨ ਨਹੀਂ ਜਿਹੜਾ GSA, ਇਹ ਸਿਗਮਾ ਦੇ ਕਰਕੇ ਸਾਰਾ ਕੁਝ ਹੋ ਰਿਹਾ। ਉਹਦੇ ਕਰਕੇ ਤੁਹਾਨੂੰ ਯਾਦ ਆ ਜਿਹੜਾ ਸਾਡਾ ਇੱਕ ਸੁਪਰਵਾਈਜ਼ਰ ਉੱਥੇ ਸਟੇਜ ਤੇ ਬੋਲਿਆ ਸੀ, ਹਾਂ, ਉਹ ਸਾਡੇ ਹੱਕ ਸੀ। ਹੁਣ ਉਹ ਵੀ ਤਾਂ ਉਲਟ ਹੋ ਗਿਆ। ਉਲਟਿਆ। ਇਹ ਕੀ ਚੱਕਰ ਪੈ ਗਿਆ? ਕਾਨੂੰਨ, ਪਾਲਿਸੀਆਂ, ਗਵਰਨਮੈਂਟ। ਮੈਨੂੰ ਗੱਲ ਹੋਰ ਯਾਦ ਆ ਗਈ, ਮੈਂ ਕਹਿਣ ਚੱਲਿਆ ਤੁਹਾਡੇ ਰੇਡੀਓ ਦੇ ਥਰੂ। ਮੈਨੂੰ ਸਾਡੀ ਕਮੇਟੀ ਪਾਣੀ ਵਾਲੀ ਨੇ ਜਿਹੜੀ ਮਡੇਰੀ ਦੀ ਉਹਨੇ ਰਿਕੁਐਸਟ ਕੀਤੀ ਆ, ਬੇਨਤੀ ਕੀਤੀ ਆ। ਮੇਰੀ ਹੈਗੀ ਆ ਏਰੀਆ 2, ਜਿੱਥੇ ਸਾਡਾ ਫਾਰਮ ਜਿਹੜਾ ਮੇਰਾ ਕਾਉਂਟੀ ਦਾ। ਉਹ ਕਹਿੰਦੇ ਵੀ ਤੁਸੀਂ ਕੋਈ ਕੈਂਡੀਡੇਟ ਦਿਓ ਸਾਨੂੰ ਕਾਉਂਟੀ ਸੁਪਰਵਾਈਜ਼ਰ ਲਈ। ਮੈਨੂੰ ਕਹਿੰਦੇ ਆ ਅੱਛਾ, ਪੰਜਾਬੀ ਦਾ ਲਿਆਓ, ਨਵਾਂ ਮੁੰਡਾ ਲਿਆਓ, ਵੈਲ ਕੁਆਲੀਫਾਈਡ ਲਿਆਓ, ਲੱਭ ਕੇ ਫਾਰਮਰ ਲੱਭ ਕੇ ਲਿਆਓ। ਹਾਂ, ਅਸੀਂ ਉਹਦੇ ਅਗੇਂਸਟ ਖੜਾ ਕਰੀਏ, ਤੁਹਾਨੂੰ ਜਿਤਾਈਏ ਏਰੀਆ 2 ਚੋਂ। ਹੈ ਬਿਲਕੁਲ। ਮੈਂ ਕਹਿੰਦਾ ਵੀ ਜੇ ਕੋਈ ਸੁਣਦਾ ਹੋਵੇ ਮੇਰੇ ਨਾਲ ਕੰਟੈਕਟ ਕਰੋ ਗਾਹਾਂ, ਨਹੀਂ ਤਾਂ ਅਸੀਂ ਫਿਰ ਆਲਰੇਡੀ ਮੈਂ ਤਾਂ ਵਰਕ ਕਰ ਰਿਹਾ ਆਲਰੇਡੀ। ਮੈਂ ਇੱਕ ਦੋ ਜੇ ਕੋਈ ਨਹੀਂ ਆਉਂਦਾ ਫਿਰ ਤੁਸੀਂ ਮਤਲਬ ਰੈਡੀ ਆ? ਨਹੀਂ, ਮੈਂ ਨਹੀਂ, ਮੇਰੇ ਕੋਲ ਬੰਦੇ ਹੈਗੇ ਹੋਰ ਵਧੀਆ, ਬੱਚੇ ਹੈਗੇ ਨਵੇਂ ਕੁਆਲੀਫਾਈਡ ਪੜ੍ਹੇ ਲਿਖੇ ਇੱਥੇ ਦੇ। ਆਪਾਂ ਤਾਂ ਫੇਰ ਆ ਜਿਹੜੇ ਥੋੜੇ ਨਾ ਹੀ ਗਏ ਅੜਿਆ ਤਾਂ ਫੇਰ ਆ, ਨਹੀਂ ਤਾਂ ਸਾਡੇ ਕੋਲ ਹੈਗੇ ਆ। ਠੀਕ ਆ, ਅਸੀਂ ਬੱਚੇ ਨਵੇਂ ਲੱਭੇ ਆ। ਮੈਂ ਆਲਰੇਡੀ ਜਿਹੜੇ ਵੈਲ ਕੁਆਲੀਫਾਈਡ ਡਿਗਰੀ ਆ ਰਹੇ ਆ ਤੇ ਉਹਨਾਂ ਨੂੰ ਮਾਤ ਵੀ ਪਾਉਗੇ। ਇਹ ਕਿਤੇ ਗੋਰੇ ਕਿਤੇ ਵਾਲੇ ਪੜ੍ਹੇ ਲਿਖੇ, ਹਾਈ ਸਕੂਲ ਪੜ੍ਹੇ ਹੋ ਸਾਰੇ ਜਿੰਨੇ ਆ। ਨਹੀਂ, ਇਹਦਾ ਜਿਹਦਾ ਸਿੱਕਾ ਚੱਲ ਗਿਆ ਉਹੀ ਇਦਾਂ ਹੀ ਆ, ਕੁਛ ਵੀ ਨਹੀਂ ਗਾ। ਮਕਸਦ ਦੀ ਤਨਖਾਹ 1.5 ਲੱਖ ਤਨਖਾਹ ਲਈ ਜਾਂਦੇ ਆਰਾਮ ਨਾਲ ਬੈਠੇ, ਖੂਨ ਤੁਹਾਡਾ ਪੀ ਜਾਂਦੇ ਤੇ 10ਵੀਂ ਪਾਸ ਆ ਸਾਰੇ ਜੀ। ਚਲੋ, ਆਪਣੇ ਨਾਲ ਜੁੜੇ ਨੇ ਅਰਸ਼ਦੀਪ ਸਿੰਘ, ਆਪਾਂ ਉਹਨਾਂ ਨਾਲ ਵੀ ਕਰਦੇ ਹਾਂ ਗੱਲ। ਹਾਂਜੀ ਅਰਸ਼ਦੀਪ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ ਰਾਜਕਰਨ ਜੀ, ਸਤਿ ਸ਼੍ਰੀ ਅਕਾਲ ਅਮਰੀਕ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਕੀ ਹਾਲ ਜੀ ਪਿਆਰਿਓ? ਵਧੀਆ ਜੀ, ਵਧੀਆ। ਸਾਰੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮੈਂ ਤਾਂ ਜਿਹੜੀ ਪਹਿਲਾਂ ਤਾਂ ਬਹੁਤ ਥੈਂਕ ਯੂ ਇਹ ਪ੍ਰੋਗਰਾਮ ਕਰਨ ਨੂੰ, ਇਸ ਵਿਸ਼ੇ ਤੇ। ਜਿਹੜੀ ਇਹ ਗੱਲ ਅਮਰੀਕ ਸਿੰਘ ਕਹਿ ਰਹੇ ਸੀਗੇ ਨਾ ਵੀ ਤੁਸੀਂ ਕਾਉਂਟੀ ਜਿਹੜਾ ਟੈਕਸ ਕਲੈਕਟਰ ਆਫਿਸ ਆ, ਤੁਸੀਂ ਉਹਦੇ ਕੋਲ ਪਹੁੰਚੋ, ਤੇ ਉੱਥੇ ਇਹ ਇਕੱਲੇ ਮਡੇਰੇ ਵਾਲਿਆਂ ਦਾ ਇਸ਼ੂ ਨਹੀਂ ਹੈਗਾ, ਇਹ ਸਾਰੀਆਂ 5 ਕਾਉਂਟੀਆਂ ਦਾ ਇਸ਼ੂ ਆ, ਮਰਸੈਡ ਤੋਂ ਲੈ ਕੇ ਕਰਨ ਤੱਕ। ਠੀਕ ਹੈ ਨਾ। ਤੇ ਉੱਥੇ ਬਹੁਤ ਸਾਰੀ ਲੈਂਡ ਆ ਜਿਹਦੀ ਵੈਲਿਊ 10,000 ਨੂੰ ਏਕੜ ਆ, ਜਿਵੇਂ ਅਮਰੀਕ ਸਿੰਘ ਨੇ ਕਿਹਾ। 10 ਜਾਂ 8 ਨੂੰ ਜਾਂ 11 ਨੂੰ ਅਰਾਊਂਡ ਇਸ ਨੰਬਰ ਦੇ ਨੇੜੇ ਹੀ ਆ, ਹਨਾ। ਤੇ ਉਹਦਾ ਆਪਾਂ ਨੂੰ ਚਾਹੀਦਾ ਵੀ ਆਪਾਂ, ਕਿਉਂਕਿ ਜਦੋਂ ਆਪਾਂ ਉਹ ਗੱਲ ਕਰਦੇ ਹਾਂ ਕਿਸੇ ਨਾਲ, ਉਹ ਕਹਿੰਦੇ ਜੀ ਸਟਰਕਚਰ ਫੋਲੋ ਕਰੋ, ਤੁਸੀਂ ਉੱਥੇ ਪਹੁੰਚੋ, ਹਨਾ, ਲੈਟਰ ਦਿਓ। ਜਿਹੜਾ ਸਭ ਤੋਂ ਇਹਦਾ ਸੌਖਾ ਤਰੀਕਾ ਇਹੀ ਹੈ ਵੀ ਆਪਦੇ ਟੈਕਸ ਕਲੈਕਟਰ ਆਫਿਸ ਜਾਓ, ਜਿਵੇਂ ਗਏ ਨੇ ਮਡੇਰੇ ਵਾਲੇ। ਉੱਥੇ ਜਾ ਕੇ ਉਹਨਾਂ ਨੂੰ ਪ੍ਰੋਬਲਮ ਦੱਸੋ, ਉਹਨਾਂ ਨੂੰ ਕਿ ਵੀ ਅਸੀਂ ਰੀਅਸੈਸ ਕਰਾਉਣੀ ਆ ਆਪਦੀ ਜ਼ਮੀਨ, ਰੀਅਸੈਸ ਕਰੋ। ਹਾਲਾਂਕਿ ਪਹਿਲਾ ਜਵਾਬ ਇਹੀ ਮਿਲਦਾ ਵੀ ਇਹਦੀ ਆਪਸ਼ਨ ਨਹੀਂ ਹੈਗੀ, ਪਰ ਉਹਨਾਂ ਨੂੰ ਕਹੇ ਫਿਰ ਜੇ ਆਪਸ਼ਨ ਨਹੀਂ ਹੈਗੀ ਫਿਰ ਕਿਵੇਂ ਆਪਸ਼ਨ ਹੋਊਗੀ? ਉਹ ਬੋਰਡ ਆਫ ਸੁਪਰਵਾਈਜ਼ਰ ਕੋਲ ਜਾਊਗਾ, ਉਹਨਾਂ ਕੋਲੇ, ਹਨਾ, ਉਹ ਮਤਾ ਪਾਉਣਗੇ, ਕੋਈ ਪਤਾ ਪਾ ਕੇ, ਤੇ ਫਿਰ ਉਹ ਦੁਬਾਰਾ ਇਹ ਆਪਸ਼ਨ ਇਨੇਬਲ ਕਰਨਗੇ ਵੀ ਜਿੱਥੇ ਤੁਹਾਡੀ ਪ੍ਰਾਪਰਟੀ ਦੁਬਾਰਾ ਟੈਕਸ ਕਲੈਕਟਰ ਆਫਿਸ ਰੀਅਸੈਸ ਹੋ ਜਾਵੇ। ਉਹਨਾਂ ਨੂੰ ਇਹ ਪਤਾ ਨਾ ਫਿਰ ਇਹਦੇ ਨਾਲ ਅਰਸ਼ ਵੀ ਰੀਅਸੈਸ ਕਰਨ ਦੇ ਨਾਲ ਵੈਲਿਊ ਬਹੁਤ ਘਟ ਜਾਣੀ ਹੈ। ਹਾਂਜੀ, ਆ ਮਡੇਰੇ ਕਾਉਂਟੀ 'ਚ 1.25 ਲੱਖ ਏਕੜ ਦੀ ਵੈਲਿਊ ਘਟ ਜਾਣੀ ਹੈ, 35,000 ਤੋਂ 10,000 ਤੇ ਆ ਜਾਣੀ ਹੈ। 25,000 ਪਰ ਏਕੜ ਦੇ ਪਿੱਛੇ ਉਹਨਾਂ ਨੂੰ ਲਾਸ ਆ। ਅਰਸ਼ਦੀਪ, ਮੈਂ ਤੁਹਾਡੀ ਗੱਲ ਦੇ ਨਾਲ ਗੱਲ ਐਡ ਕਰਦਾ ਜਾਵਾਂ। ਮੇਰਾ ਆਪਣਾ ਤਜਰਬਾ ਆ। ਮੈਂ ਤੇ ਮੇਰੇ ਨਾਲ ਗਏ ਸੀਗੇ ਕਾਉਂਟੀ ਆਫਿਸ 'ਚ 8 ਮਹੀਨੇ ਪਹਿਲਾਂ। ਹਾਂਜੀ। ਤੇ ਉਹਨੇ ਮੇਰਾ ਟੈਕਸ ਵਧਾ ਦਿੱਤਾ ਸੀਗਾ, ਕਿਉਂਕਿ ਜਦੋਂ ਖੱਤੇ ਦੀ ਰੀਵੈਲੂਏਸ਼ਨ ਉਹ ਕਰਦੇ ਆ, ਕਹਿੰਦੇ ਵੀ ਤੁਸੀਂ ਪੱਟ ਕੇ ਨਵੀਂ ਪ੍ਰੋਡਕਸ਼ਨ ਲਾਈ, ਨਵਾਂ ਖੱਤਾ, ਨਵੇਂ ਉਸਾਂ ਸਾਰੀਆਂ ਚੀਜ਼ਾਂ ਨਵੀਆਂ ਪਾ ਕੇ ਉਹਨਾਂ ਨੂੰ ਉਹਦੇ 'ਚ ਐਡ ਕਰਕੇ ਉਹਦੀ ਵੈਲਿਊ ਬਣਾ ਕੇ ਤੇ ਆਟੋਮੈਟਿਕ ਵੱਧਦਾ। ਬਿਲਕੁਲ। ਤੇ ਫਿਰ ਉਹਨਾਂ ਨੂੰ ਜਾ ਕੇ ਉਹਨੂੰ ਕਿੱਦਾਂ ਕਰ ਲਈਏ, ਉਹ ਤਾਂ ਉਹਨਾਂ ਦਾ ਲਾਤ ਰੈਗੂਲੇਸ਼ਨ ਹੈ, ਸਾਡਾ ਡੀ ਰੈਗੂਲੇਸ਼ਨ। ਆਪਾਂ ਏਦਾਂ ਕਰਨਾ ਬਈ ਅਸੀਂ ਦੇਖੋ ਜੀ, ਇਹ ਪਾਈਪਲਾਈਨ ਪੱਟੀ ਆ ਸੀਮੈਂਟ ਦੀ, ਮੈਂ ਵਿੱਚੋਂ ਜਿਹੜੀ ਪੱਟੀ ਆ,
ਤੇ ਹੋਰ ਵੀ ਚੀਜ਼ਾਂ ਦੱਸੀਆਂ ਵੀ ਆਹ ਕੀਤੀਆਂ ਤੇ ਉਹਨੇ ਚਲੋ ਬਲਤਾ ਨਹੀਂ, ਮੇਰਾ $4-5,000 ਘਟਾਤਾ ਸੀ ਉਦੋਂ, ਜਦੋਂ ਇਹ ਨਵਾਂ ਸਾਡਾ ਜਿਹੜਾ ਟੈਕਸ ਕਲੈਕਟਰ ਹੁਣ ਆਇਆ। ਤੇ ਗੱਲ ਤੁਹਾਡੀ ਠੀਕ ਹੈ, ਜੇ ਸਾਰਿਆਂ ਨੂੰ ਰੀਸਰਚ ਕਰਨਾ ਚਾਹੀਦਾ ਤੇ ਹੁਣੇ ਵੀ ਹੈ ਕਿ ਹੋ ਜਾਣੇ ਆ, ਆਪ ਕਰਾਂਗੇ, ਆਪਾਂ ਹੁਣ ਕਰਾਵਾਂਗੇ ਤਾਂ ਬਹੁਤ ਵਧੀਆ ਗੱਲ ਹੈ, ਜ਼ੋਰ ਨਾਲ। ਨਹੀਂ ਤਾਂ ਆਪਣੇ ਆਪ ਹੀ ਜਦੋਂ ਹੋਣੇ ਆ 2 ਸਾਲਾਂ ਨੂੰ ਬਣੂ, ਉਹਦੇ ਤੋਂ ਫਿਰ ਘਾਟਾ ਸਾਨੂੰ ਉਦੋਂ ਤੱਕ ਤਾਂ ਬਹੁਤ ਦੂਰ ਹੀ ਹੋ ਜਾਣੀ ਨਾ। 2 ਸਾਲਾਂ ਦੇ ਵਿੱਚ ਤੁਸੀਂ ਦੇਖੋ ਵੀ ਜਿਨ੍ਹਾਂ ਦੇ ਕਈ ਸੈਂਕੜੇ ਜਿਹੜੇ ਏਕੜ ਆ ਉਹਦੇ ਉੱਤੇ ਵੈਲਿਊ ਤੁਸੀਂ ਐਕਸਟਰਾ ਦੇ ਰਹੇ ਆ, ਡਬਲ ਟ੍ਰਿਪਲ ਬੇਸਿਕਲੀ ਤੁਸੀਂ ਟੈਕਸ ਐਕਸਟਰਾ ਦੇਣ ਲੱਗੇ ਆ, ਤਾਂ ਫਿਰ ਉਹਦਾ ਕਿੰਨਾ ਘਾਟਾ ਪੈਂਦਾ, ਉਹ ਤਾਂ ਹੈ ਹੀ। ਇੱਕ ਮੈਂ ਹੁਣੇ ਲੇਟਲੀ ਇੱਕ ਗਰੋਅਰ ਨਾਲ ਕੰਮ ਕਰ ਰਿਹਾ ਜੀ ਸਾਡੇ ਨਾਲ, ਤੇ ਉਹਨਾਂ ਨੇ ਉਹ ਪ੍ਰਾਪਰਟੀ $16 ਮਿਲੀਅਨ ਦੀ ਖਰੀਦੀ ਸੀਗੀ ਪਿਛਲੇ ਸਾਲ। ਠੀਕ ਹੈ, ਜਨਵਰੀ ਫਰਵਰੀ ਚ ਨਾ। ਤੇ ਉਹ ਸੈਲਰ ਫਾਈਨੈਂਸਿੰਗ ਸੀਗੀ ਇਹਨਾਂ ਦੀ ਜਿਹੜੀ, ਤੇ ਉਹ ਕਹਿੰਦਾ ਸੀ ਸੈਲਰ ਨੇ ਕੰਡੀਸ਼ਨ ਇਹ ਸੀ ਵੀ 3 ਸਾਲ ਚ ਤੁਸੀਂ ਆਪਦੇ ਕਿਸੇ ਵੀ ਬੈਂਕ ਤੋਂ ਲੋਨ ਲੈ ਲਓ ਤੇ ਵੀ 3 ਸਾਲਾਂ ਚ ਤੁਸੀਂ ਕਰ ਲਓ ਕੰਪਲੀਟ, ਉਹਨਾਂ ਚਿਰ ਸੈਲਰ ਫਾਈਨੈਂਸ ਕਰੂਗਾ, ਹਨਾ। ਤੇ ਉਦੋਂ ਉਹਨਾਂ ਨੇ $16 ਮਿਲੀਅਨ ਦੀ ਲੈ ਲਈ, ਤੇ ਹੁਣ ਉਹ ਕਹਿੰਦੇ ਵੀ ਅਸੀਂ ਆਪਦੇ ਪੈਸੇ ਪੂਸੇ ਇਕੱਠੇ ਕਰ ਲਏ ਜਿੰਨਾ ਚਾਹੀਦਾ ਸੀ, ਬੈਂਕ ਨੂੰ ਵੀ ਕੰਟੈਕਟ ਕਰ ਲਿਆ, ਹਨਾ। ਤੇ ਹੁਣ ਉਹਨਾਂ ਨੇ ਕਰਨੀ ਸੀ ਉਹ ਆਪਦੇ ਨਾਲ ਮਤਲਬ ਬੈਂਕ ਤੋਂ, ਟ੍ਰੈਡੀਸ਼ਨਲ ਬੈਂਕ ਤੋਂ ਲੋਨ ਕਰਾਉਣਾ ਸੀ। ਠੀਕ ਹੈ, ਹੁਣ ਉਹ ਪ੍ਰਾਪਰਟੀ ਦੀ ਵੈਲਿਊ ਵੀ ਸਾਰੀ $7 ਮਿਲੀਅਨ ਨਿਕਲੀ ਹੈ। ਉਹ ਤੁਹਾਡੀ ਬੜੀ ਹੋ ਜੀ, 9 ਮਿਲੀਅਨ ਉੱਡ ਗਿਆ, 9 ਮਿਲੀਅਨ ਉੱਡ ਗਿਆ, ਅੱਧੇ ਤੋਂ ਜ਼ਿਆਦਾ ਘਟ ਗਿਆ ਯਾਰ। ਹਾਂ, ਇਹ ਮਡੇਰਾ ਕਾਉਂਟੀ ਚ ਹੈ। ਨਹੀਂ ਮੈਂ ਐਗਰੀ ਹਾਂ, ਕਿਉਂਕਿ ਜਿਹੜੇ 32,000 ਨੂੰ ਅਰਸ਼ ਖੱਤੇ ਸੀ, ਉਹ ਕਿਸੇ ਨੇ ਆਪਣਾ ਨਾਂ ਨਹੀਂ ਲੈਣਾ, ਪਰ 16,000 ਦੇ ਸੇਲ ਤੇ ਲਾਏ ਆ, ਪਰ 16 ਨੂੰ ਵਿਕ ਨਹੀਂ ਰਹੇ, ਉਤੋਂ ਵੀ ਘੱਟ ਹੀ ਵਿਕਣੇ ਆ। ਹਾਂਜੀ, ਮੇਰੇ ਉਹਨਾਂ ਦਾ ਵੀ ਦੇਖ ਖੱਤੇ ਲੱਗੇ ਹੋਏ ਸੀ। ਇਹ ਇੱਕ ਤੁਹਾਡੇ ਮੰਡੇਰਾ ਕਾਉਂਟੀ 'ਚ ਡਿਜ਼ਾਸਟਰ ਰਿਲੀਫ ਐਪਲੀਕੇਸ਼ਨ ਇਸ ਚੀਜ਼ ਦੇ ਲਈ ਉਹ ਖੱਤਿਆਂ ਵਾਲਿਆਂ ਦੇ ਆਉਂਦੀ ਨਹੀਂ, ਖੇਤਾਂ ਵਾਲਿਆਂ ਦੇ ਵੀ ਭਾਈ ਅਸੀਂ ਤਾਂ ਬਹੁਤ ਵੱਡੇ ਡਿਜ਼ਾਸਟਰ ਚੋਂ ਲੰਘ ਰਹੇ। ਡਿਪੈਂਡ ਕਰਦਾ ਕਿਹੜਾ, ਬਾਕੀ ਅਰਸ਼ ਦੱਸ ਦੂਗਾ। ਹਾਂਜੀ ਅਰਸ਼, ਨੈਚੁਰਲ ਕਰਦਾ ਜਾਂ ਆਪ ਬੰਦੇ ਦਾ ਡਿਜ਼ਾਸਟਰ ਕੀਤਾ? ਨਹੀਂ ਦੇਖੋ, ਪ੍ਰੋਗਰਾਮ ਹੈਗੇ ਆ ਜਿਹੜੇ ਉਹ ਪ੍ਰੋਗਰਾਮ ਦੇ ਰਾਜ ਕਰਨ ਡਿਜ਼ਾਈਨ ਹੁੰਦੇ ਆ ਵੀ ਤੁਹਾਨੂੰ ਉਸ ਸਾਲ ਦਾ ਤੁਹਾਡਾ ਜਿਹੜਾ ਵੀ ਲੰਘ ਜੇ, ਹਨਾ, ਵੀ ਉਸ ਤੁਸੀਂ ਲਾਸ ਚ ਨਾ ਜਾਓ, ਹਨਾ। ਤੇ ਡਿਜ਼ਾਸਟਰ ਜਿਹੜਾ ਆਹ ਹੁਣ ਸਾਡੇ ਤੇ ਡਿਜ਼ਾਸਟਰ ਆਇਆ, ਇਹ ਕਦੇ ਵੀ ਪਹਿਲਾਂ ਆਇਆ ਨਹੀਂ, ਇਹਦੇ ਲਈ ਨਾ ਕੋਈ ਪ੍ਰੋਗਰਾਮ ਅਵੇਲੇਬਲ ਹੈਗੀ ਆ। ਉਹ ਸਾਲ 6 ਮਹੀਨੇ ਟਪਾਉਣ ਵਾਲਾ ਹੀ, ਠੀਕ ਹੈ। ਹੁਣ ਜਿਹਦੀ 16 ਮਿਲੀਅਨ ਤੋਂ 7 ਮਿਲੀਅਨ ਦੀ ਪ੍ਰਾਪਰਟੀ ਰਹਿ ਗਈ, ਪਹਿਲਾਂ ਦਾ ਉਹ ਤਾਂ ਹੁਣ ਮੈਂ ਉਦਾਹਰਨ ਤਾਂ ਅੱਜ ਤਾਂ ਦਿੱਤੀ ਸੀ ਵੀ ਉਹਨੂੰ ਟੈਕਸ, ਉਹਦੀ ਅਪਰੇਜ਼ਡ ਵੈਲਿਊ ਆਈ ਆ ਪ੍ਰੋਪਰ ਅਪਰੇਜ਼ਲ ਤੋਂ, ਹਨਾ, ਬੈਂਕ ਨੇ ਕਰਾਈ ਜਿਹੜੀ ਪੈਸੇ ਦੇ ਕੇ। ਪਹਿਲਾਂ ਤਾਂ ਹੁਣ ਟੈਕਸ ਕਲੈਕਟਰ ਆਫਿਸ ਜਾਣਾ ਚਾਹੀਦਾ, ਉਹਨੂੰ ਕਹਿਣਾ ਚਾਹੀਦਾ ਵੀ 16 ਮਿਲੀਅਨ ਤੇ ਨਹੀਂ ਟੈਕਸ ਦੇਣਾ, ਮੈਂ ਤਾਂ 7 ਤੇ ਦੇਣਾ। ਬਣਦਾ ਹੀ ਇਹ ਆ ਜੀ। ਹਾਂ, ਜਿਹੜਾ ਆਪਣਾ ਅੱਜ ਦਾ ਵਿਸ਼ਾ। ਦੂਜੀ ਗੱਲ ਜਿਵੇਂ ਤੁਸੀਂ ਪੁੱਛੀ ਆ, ਜਿੰਨੇ ਵੀ ਪ੍ਰੋਗਰਾਮ ਨੇ ਉਹ ਸਾਨੂੰ ਹੁੰਦਾ ਵੀ ਸਾਲ 6 ਮਹੀਨੇ ਸਾਡੇ ਲੰਘ ਜਾਣ, ਤਾਂ ਕਿ ਜਦੋਂ ਅਗਲੀ ਕ੍ਰੌਪ ਆ ਜਾਵੇ ਫਿਰ ਉਹ ਫਾਰਮਰ ਫਿਰ ਆਪਦਾ ਪੋਜ਼ਿਟਿਵ ਚ ਹੋ ਜਾਏ, ਹਨਾ। ਤੇ ਉਹੋ ਜਿਹੀ ਪ੍ਰੋਗਰਾਮ ਹੋਏ ਨੇ। ਇਹੋ ਜਿਹਾ ਕੋਈ ਨਹੀਂ ਹੈਗਾ ਵੀ ਜਿਹੜਾ 16 ਤੋਂ 7 ਮਿਲੀਅਨ ਹੋਈ ਪ੍ਰਾਪਰਟੀ ਨੂੰ ਬੈਂਕਰਪਸੀ ਤੋਂ ਬਚਾ ਲੇ, ਕੋਈ ਚਾਂਸ ਹੀ ਨਹੀਂ ਆ। ਦੇਖੋ ਸੈਲਰ ਨੇ ਕਹਿਣਾ ਜੀ ਮੈਂ ਤਾਂ ਤੇਰੇ ਨਾਲ ਇਕਰਾਰ ਹੋਇਆ ਸੀ 16 ਦਾ, ਹੁਣ ਮੈਂ ਤਾਂ ਉਹਨੇ ਲੈਣੇ। ਇਹ ਹੁਣ ਵਿਚਾਰਾ ਵਿਚਾਲੇ ਫਸ ਜਾਣਾ ਖਰੀਦਣ ਵਾਲਾ। 16 ਮਿਲੀਅਨ ਤੇ ਪ੍ਰਾਪਰਟੀ ਟੈਕਸ ਰਾਜ ਬਣਦਾ ਹੈਗਾ 1,60,000, ਤੇ ਹੁਣ ਹੈਗਾ 7 ਤੇ ਹੁਣ 70,000 ਟੈਕਸ ਪ੍ਰਾਪਰਟੀ, ਅੱਧੋ ਤੋਂ ਵੀ ਘਟ ਗਿਆ ਨਾ। ਕੋਈ ਪ੍ਰਾਪਰਟੀ ਚ ਚੇਂਜ ਨਹੀਂ ਹੋਈ, ਸਗੋਂ ਜਿਹੜੇ ਟਰੀ ਯੰਗ ਸੀਗੇ ਪਿਸਤਾਸ਼ੀਓ ਦੇ, ਉਹ ਮੈਚਿਓਰ ਹੀ ਹੋਇਆ 1 ਸਾਲ ਹੋਰ, ਉਹਦੀ ਵੈਲਿਊ ਵਧਣੀ ਚਾਹੀਦੀ ਸੀ, ਵਧਣੀ ਚਾਹੀਦੀ ਸੀ, ਵੈਲਿਊ ਘਟ ਗਈ ਅੱਧੇ ਤੋਂ ਵੀ, ਅੱਧੇ ਘਟ ਗਈ। ਕ੍ਰੌਪ ਉਹਦਾ ਵਧਣਾ ਸੀ, ਵੈਲਿਊ ਉਹਦੀ ਵਧਣੀ ਸੀ। ਤੇ ਉਹ ਵਾਈਟ ਲੈਂਡ ਚ ਸੀ ਅਰਸ਼ ਸਾਰੀ, ਇਹ ਸਾਰੀ ਵਾਈਟ ਲੈਂਡ ਆ ਜੀ, ਵਾਈਟ ਲੈਂਡ ਜਿੱਥੇ ਪਾਣੀ ਨਹੀਂ, ਮਤਲਬ ਉਹਦਾ ਕੰਮ ਖਤਮ ਹੀ ਆ। ਦੇਖ ਲਓ ਇੰਨੀ ਤਰਾਸਦੀ ਆ, ਉਹਦੇ ਵਿੱਚ ਦੀ ਡਿੱਚ ਜਾਂਦੀ ਆ, ਨੈਚੁਰਲ ਕ੍ਰੀਕ ਜਾਂਦੀ ਆ, ਵਿੱਚੋਂ ਪਾਣੀ ਨਹੀਂ ਕੱਢਦਾ। ਹਾਂ, ਪਾਣੀ ਨਹੀਂ ਕੱਢਦਾ। ਉਹਦੇ ਲਈ ਹੁਣ ਚਲੋ ਅਸੀਂ ਉਹਨੂੰ ਲੀਗਲ ਅਸਿਸਟੈਂਸ ਪ੍ਰੋਵਾਈਡ ਕਰ ਰਹੇ ਹਾਂ ਜਿੰਨੀ ਕਰ ਸਕਦੇ ਹਾਂ, ਹਨਾ। ਕੀ ਉਹਦੀ ਸਿਚੁਏਸ਼ਨ ਬਣਦੀ, ਉਹ ਤਾਂ ਚਲੋ ਬਾਅਦ ਦੀ ਗੱਲ ਆ, ਪਰ ਜੇ ਇਹ ਗੱਲ ਬਹੁਤ ਧਿਆਨ ਨਾਲ ਰੱਖਣ ਵਾਲੀ ਆ ਵੀ ਜਿੱਥੇ ਵੀ ਪ੍ਰਾਪਰਟੀ ਦੀ ਵੈਲਿਊ ਘਟੀ ਆ, ਤੁਸੀਂ ਆਪਦੇ ਕਾਉਂਟੀ 'ਚ ਜਾਓ, ਉਹਨਾਂ ਨੂੰ ਅਸੀਂ ਘਟਾਉਣਾ। ਜਿੰਨੀਆਂ ਜ਼ਿਆਦਾ ਰਿਕੁਐਸਟ ਜਾਣਗੀਆਂ ਨੇ ਉਨਾ ਹੀ ਜ਼ਿਆਦਾ ਛੇਤੀ ਐਕਸ਼ਨ ਹੋਊਗਾ। ਆਪਾਂ ਕਿਉਂ ਪੈਸੇ ਦੇਣੇ ਆ? ਹਰੇਕ 1 ਸਾਲ ਦਾ ਵੀ ਜੇ ਟੈਕਸ ਘਟਦਾ ਤਾਂ ਬਹੁਤ ਫਰਕ ਪੈ ਜਾਂਦਾ ਆਮ ਬੰਦੇ ਲਈ। ਏਦਾਂ ਹੀ ਆ ਜੀ, ਏਦਾਂ ਹੀ। ਸੋ ਇਹ ਹੁਣ ਦੇਖੋ ਅਰਸ਼, ਜਿਹੜੀ ਗੱਲ ਆ ਹੁਣ ਜਿਹੜੀ ਤੁਸੀਂ ਦੱਸਿਆ ਵੀ 16 ਤੋਂ ਜਿਹੜੀ 7 ਰਹਿ ਗਈ ਵੈਲਿਊ, ਉਹ ਕਰ ਤਾਂ ਹੁਣ ਵਿਚਾਰਾ ਕੁਛ ਨਹੀਂ ਸਕਦਾ। ਮਤਲਬ ਉਹ ਬੈਂਕਰਪਸੀ ਵਾਲੇ ਵੱਲ ਨਹੀਂ ਰਾਹ ਨੂੰ ਤੁਰਿਆ ਆ। ਜਿਹੜੀ ਵਾਈਟ ਲੈਂਡ ਆ ਜਿੱਥੇ ਪਾਣੀ ਨਹੀਂ, ਫਿਰ ਉਹਨਾਂ ਨੇ ਕਰਨਾ ਕੀ ਆ? ਉੱਥੇ ਖੇਤੀ ਫਿਰ ਬੰਦ ਹੋਣੀ ਆ। ਖੇਤੀ ਦੇ ਵਿਕਲਪ ਕੀ ਆ? ਵਾਈਸੇਲੀਆ ਦੇ ਵਿੱਚ ਵੀ ਆਪਾਂ ਦੇਖਿਆ ਗੱਲਾਂ ਬਾਤਾਂ ਜਿਹੜੀਆਂ ਹੋਈਆਂ, ਪਰ ਇਹ ਆ ਵੀ ਫਾਰਮਰ ਕਿਸੇ ਤਰੀਕੇ ਦੇ ਨਾਲ ਕੋਈ ਸੰਤੁਸ਼ਟ ਨਹੀਂ ਹੋ ਕੇ ਵੀ ਉੱਥੋਂ ਗਏ।
ਨਹੀਂ, ਉਹੀ ਜਿਹੜੀ ਆਪਾਂ ਗੱਲ ਅਮਰੀਕ ਸਿੰਘ ਵੀ ਕਰ ਰਹੇ ਸੀ ਪਹਿਲਾਂ, ਵੀ ਆਪਾਂ ਨੂੰ ਸਾਰਿਆਂ ਨੂੰ ਇਕੱਠੇ ਹੋ ਕੇ, ਚਾਹੇ ਉਹ ਲੀਗਲ ਤਰੀਕੇ ਨਾਲ, ਜਾਂ ਤੁਸੀਂ ਜਿਵੇਂ ਹੁਣ ਟੈਕਸ ਕਲੈਕਟਰ ਆਫਿਸ ਜਾਂਦੇ ਆ, ਜਾਂ ਜਦੋਂ ਆਪਾਂ ਕੋਈ ਵਰਕਸ਼ਾਪ ਕਰਦੇ ਆ, ਜਾਂ ਉੱਥੇ ਆਪਾਂ ਨੂੰ ਜਾਣਾ ਚਾਹੀਦਾ ਹੈ। ਹਾਂਜੀ ਜਾ ਕੇ ਉੱਥੇ ਆਪਾਂ ਨੂੰ ਕੁਐਸਚਨ ਕਰਨੀਆਂ ਚਾਹੀਦੀਆਂ ਨੇ ਇਹ ਚੀਜ਼ਾਂ, ਵੀ ਭਾਈ ਤੁਸੀਂ ਇਹ ਚੀਜ਼ਾਂ ਸਹੀ ਨਹੀਂ ਹੋਣੀ, ਸਹੀ ਨਹੀਂ ਗਿਆ, ਹੈ ਨਾ। ਜਿਵੇਂ ਹੁਣ ਸਾਡੇ ਤੋਂ ਰਿਕੁਐਸਟ ਕੀਤੀ ਆ ਪੱਗ ਤੋਂ 2 ਕੁ ਡਿਪਾਰਟਮੈਂਟਸ ਨੇ, ਵੀ ਤੁਹਾਡੇ ਕਿੰਨੇ ਜਿਹੜੇ ਗਰੋਅਰ ਨੇ ਉਹ ਵਾਈਟ ਏਰੀਏ 'ਚ ਨੇ, ਕੀ ਇਹਨਾਂ ਦੀ ਸਿਚੁਏਸ਼ਨ ਆ, ਤੇ ਉਹਦਾ ਸਾਨੂੰ ਸਾਰਾ ਡੇਟਾ ਦਿਓ ਅਗਲੇ 3 ਮਹੀਨਿਆਂ 'ਚ। ਅੱਛਾ ਠੀਕ ਆ, ਉਸ ਦਿਨ ਤੋਂ ਬਾਅਦ 'ਚ ਇਹਨਾਂ ਨੇ ਕੀਤੀ ਹੈ। ਹਾਂ, ਜਦੋਂ ਉਸ ਦਿਨ ਤੋਂ ਬਾਅਦ ਮੀਟਿੰਗਾਂ ਹੋਈਆਂ, ਹੁਣ ਉਹਨਾਂ ਨੂੰ ਮੈਂ ਕਿਹਾ ਸੀ ਵੀ ਮਾਰਚ 31 ਤੱਕ ਅਸੀਂ ਸਾਰਾ ਆਪਦਾ ਜਿੰਨੇ ਕੁ ਸਾਡੇ ਕੋਲ ਇਨਫੋਰਮੇਸ਼ਨ ਹੋਊਗੀ, ਵੀ ਕੋਈ ਅਸੀਂ ਔਰਗਨਾਈਜ਼ ਇਹ ਤਾਂ ਹੈ ਨਹੀਂ ਸਾਡੇ ਕੋਲ ਬਹੁਤ ਰਿਸੋਰਸਿਸ ਆ, ਪਰ ਵੀ ਜਿੰਨੀ ਕੁ ਅਸੀਂ ਬੇਸਿਕ ਇਨਫੋਰਮੇਸ਼ਨ ਇਕੱਠੀ ਕਰਕੇ ਤੁਹਾਨੂੰ ਦੇਵਾਂਗੇ। ਉਹਦਾ ਹੁਣ ਇਹੀ ਇੱਕ ਇੱਧਰਲੇ ਪਾਸੇ ਨੂੰ ਜਾਂਦਾ ਲੱਗਦਾ ਵੀ ਸ਼ਾਇਦ ਉਹ ਗਰੋਅਰ ਨੂੰ ਕੋਈ ਨਾ ਕੋਈ ਅਸਿਸਟੈਂਸ ਆਪਾਂ ਦਵਾ ਸਕੀਏ ਕਿਸੇ ਨਾ ਕਿਸੇ। ਹਰਸ਼, ਆਪਾਂ ਫਿਰ ਕਿੰਨੀ ਕੁ ਲਿਆ ਕੇ ਇਨਫੋਰਮੇਸ਼ਨ ਦੇ ਸਕਦੇ ਹੁਣ? ਮੈਨੂੰ ਲੱਗਦਾ ਆਪਾਂ ਇਕੱਲੇ ਕਹੀਏ, ਚਲੋ ਆਪਾਂ ਪੱਗ ਹੀ ਕਹਿ ਲਵੇ, ਤੇ ਆਪਾਂ ਕਿਤੇ ਸਾਰੇ ਪੰਜਾਬੀਆਂ ਦੇ ਲਿਆ ਕੇ ਦੇ ਦੇਗੇ ਅੰਕੜੇ, ਜੇ ਪੰਜਾਬੀ ਸਾਡਾ ਸਾਥ, ਸਾਡੇ ਫਾਰਮਰ ਜਿੰਨੇ ਤੁਹਾਡੇ ਮੈਂਬਰ ਉਹਨਾਂ ਦੀ ਤਾਂ ਤੁਸੀਂ ਕਰ ਹੀ ਸਕਦੇ ਆ ਨਾ। ਹਾਂ, ਉਹ ਤਾਂ ਗੱਲ ਅਮਰੀਕ ਸਿੰਘ ਜੀ ਉੱਥੇ ਆ ਜਾਂਦੀ, ਵੀ ਜਿੰਨੇ ਆਪਣੇ ਮੈਂਬਰ ਆਪਾਂ ਉਹਨਾਂ ਦੇ ਸਕਦੇ ਹਾਂ। ਤਾਂ ਹੀ ਆਪਾਂ ਕਹਿੰਦੇ ਹਾਂ ਵੀ ਜਿੰਨੀ ਵੀ ਆਪਾਂ ਇਨਫੋਰਮੇਸ਼ਨ ਪ੍ਰੋਵਾਈਡ ਕਰਦੇ ਹਾਂ, ਜਾਂ ਗਰੁੱਪ 'ਚ ਜਾਂ ਰੇਡੀਓ ਚੈਨਲਾਂ ਰਾਹੀਂ, ਉਹਦੇ 'ਚ ਐਕਟਿਵ ਰਹਿਣਾ ਪੈਣਾ। ਹੁਣ ਘਰੇ ਆ ਕੇ ਤਾਂ ਦੇਖੋ ਕਿਸੇ ਨੇ ਤੁਹਾਨੂੰ ਕੋਈ ਮਦਦ ਨਹੀਂ ਕਰਨੀ, ਤੁਹਾਨੂੰ ਆਪ ਵੀ ਮਾੜੀ ਜਿਹੀ ਹਿੰਮਤ ਕਰਨੀ ਪੈਣੀ ਹੈ ਨਾ। ਤੇ ਇੰਨੇ ਕੁ ਬੰਦਿਆਂ ਨੇ ਹੁਣ ਆਪਣੇ ਨਾਲ ਮੀਟਿੰਗਾਂ ਅਟੈਂਡ ਕਰਦੇ ਆ, ਘੱਟੋ ਘੱਟ 20-25 ਜਣੇ ਤਾਂ ਮੈਨੂੰ ਪਰਸਨਲੀ ਸਾਰਿਆਂ ਦਾ ਮੈਨੂੰ ਪਤਾ ਹੀ ਹੈ ਵੀ ਕਿੰਨੇ ਖੇਤ ਨੇ, ਕਿੱਥੇ ਕੀ ਉਹਨਾਂ ਦੀ ਸਿਚੁਏਸ਼ਨ ਆ, ਜਿਹੜੇ ਵਾਈਟ ਲੈਂਡ ਵਾਲੇ ਆਪਣੇ ਮੈਂਬਰ ਨੇ, ਹੈ ਨਾ। ਤੇ ਬਹੁਤ ਨੇ ਇਹੋ ਜਿਹੇ ਜਿਨ੍ਹਾਂ ਦਾ ਮੈਨੂੰ ਹਜੇ ਨਹੀਂ ਪਤਾ, ਉਹ ਸਾਰਾ ਹੁਣ ਡੇਟਾਬੇਸ ਇਕੱਠਾ ਕਰਾਂਗੇ। ਭਾਈ ਬੇਨਤੀ ਤਾਂ ਇਹੀ ਹੈ ਵੀ ਹੁਣ ਅਸੀਂ ਤਾਂ ਉਨੀ ਕੀ ਮਦਦ ਕਰ ਸਕਦੇ ਹਾਂ, ਪਰ ਤੁਹਾਨੂੰ ਕਰਾਉਣੀ ਪੈਣੀ ਆਪਦੀ ਮਦਦ ਆਪ, ਹੈ ਨਾ। ਰੱਬ ਵੀ ਉਹਨਾਂ ਦੀ ਮਦਦ ਕਰਦਾ ਜਿਹੜਾ ਆਪ ਕੋਈ ਕਰਦਾ। ਹੈਲਪ ਯੂਅਰਸੈਲਫ ਵਾਲੀ ਜਿਹੜੀ ਗੱਲ ਹੁੰਦੀ ਆ, ਉਹ ਥੋੜਾ ਜਿਹਾ ਜ਼ੋਰ ਤਾਂ ਆਪ ਲਾਉਣਾ ਹੀ ਪੈਣਾ, ਹੱਥ ਪੱਲਾ ਤਾਂ ਮਾਰਨਾ ਹੀ ਪੈਣਾ। ਤੇ ਬਾਕੀ ਜਿਵੇਂ ਜਸਵੀਰ ਸਿੰਘ ਨੇ ਅੱਗੇ ਪਿਛਲੇ 2 ਪ੍ਰੋਗਰਾਮ ਪਹਿਲਾਂ ਦੱਸਿਆ ਸੀਗਾ ਵੀ ਪੋਸੀਬਿਲਿਟੀ ਆ ਵੀ ਆਪਣੇ ਨਵੇਂ ਪ੍ਰੈਜ਼ੀਡੈਂਟ ਨਾਲ ਮੀਟਿੰਗ ਹੋਊਗੀ, ਹੈ ਨਾ। ਤੇ ਜਦੋਂ ਵੀ ਮੀਟਿੰਗ ਹੁੰਦੀ ਹੈ, ਇੱਕ ਹੌਟ ਟਾਪਿਕ ਹੋਣਾ ਉੱਥੇ ਸਾਡੀ, ਜਿਹੜੀ ਅਸੀਂ ਉਹਨੂੰ ਚਿੱਠੀ ਪੱਤਰ ਦੇਵਾਂਗੇ ਉੱਥੇ, ਵੀ ਭਾਈ ਵੀ ਆਹ ਸਾਡੇ ਗਰੋਅਰ ਦਾ। ਪਰ ਜੇ ਸਾਡੇ ਕੋਲ ਨੰਬਰ ਹੋਣਗੇ ਐਕਚੁਅਲ, ਅਸੀਂ ਉਹ ਦੇਵਾਂਗੇ ਤਾਂ ਉਹਨਾਂ ਦੀ ਪ੍ਰਾਇਓਰਟੀ ਬਣੂਗੀ। ਕੱਲ ਨੂੰ ਦੇਖੋ ਉਹਨਾਂ ਦੀ ਪ੍ਰਾਇਓਰਟੀ ਦੇਣੀ ਵੀ ਪੈਣੀ ਹੈ, ਕਿਉਂਕਿ ਜਿਹੜਾ ਬੰਦਾ ਪਹਿਲਾਂ ਤੋਂ ਜੁੜਿਆ ਹੋਇਆ, ਹੈ ਨਾ। ਆਪਾਂ ਇਹ ਤਾਂ ਨਹੀਂ ਕਹਿੰਦੇ ਜਵਾਬ ਦੇਵਾਂਗੇ, ਬਟ ਫਿਰ ਵੀ ਇੱਕ ਕਿਸੇ ਨਾ ਕਿਸੇ ਤਰੀਕੇ ਦੀ ਪ੍ਰਾਇਓਰਟੀ ਦਾ ਸਾਈਨ ਕਰਨੀ ਪੈਣੀ ਆਪਾਂ ਨੂੰ। ਬਿਲਕੁਲ ਜੀ। ਚਲੋ ਆਪਾਂ ਤੁਹਾਡਾ ਟਾਈਮ ਵੀ ਨੇੜੇ ਚੱਲਿਆ, ਪੱਗ ਦੀ ਗੱਲ ਵੀ ਕਰ ਲਈ ਥੋੜੀ ਜਾਂਦੀ ਜਾਂਦੀ। ਜਿਹੜੀ ਪੱਗ ਨੇ ਪਿਛਲੀਆਂ 3 ਸਾਲਾਂ ਦੇ ਵਿੱਚ ਜਾਗਰੂਕਤਾ ਲਿਆਂਦੀ ਹੈ ਨਾ, ਆਲੇ ਦੁਆਲੇ ਅਵੇਅਰਨੈਸ ਆਈ ਆ, ਬਹੁਤ ਅੱਗੇ ਨੂੰ ਫਰਕ ਪੈ ਗਿਆ। ਫਿਰ ਮੈਂ ਤਾਂ ਉਹੀ ਫੇਰ ਬੇਨਤੀ ਕਰਦਾ ਵੀ ਸਾਰੇ ਫਾਰਮਰ, ਜੇ ਕਿਤੇ ਅਸੀਂ ਜਿੱਦਾਂ ਇੰਡੀਆ 'ਚ ਹੁਣ ਕੀ ਗੱਲ ਹੈ, ਇਕੱਠੇ ਹੋ ਜਾਈਏ ਇੱਥੇ ਵੀ, ਤੇ ਇੱਕ ਗੱਲ ਇੱਥੇ ਦੇ ਵਧੀਆ ਚੀਜ਼ਾਂ ਗੱਲ ਸੁਣਦੇ ਆ ਤੁਹਾਡੀ, ਦਰਸ਼ਕ ਕਹਿ ਆ ਵੀ ਉੱਥੇ ਜਾਈਏ, ਅਸੀਂ ਸੈਕਰਾਮੈਂਟੋ ਨੂੰ ਆਪ ਜਾਈਏ, ਚਿੱਠੀਆਂ ਲਿਖੀਏ, ਜਿਹੜਾ ਵੀ ਸਾਨੂੰ ਸਾਧਨ ਵਰਤੀਏ, ਤੇ ਗੱਲ ਸੁਣਦੇ ਆ ਤੇ ਗੱਲ ਬਣਦੀ ਆ, ਤੇ ਸਾਨੂੰ ਵੀ ਇਨਕਰੇਜਮੈਂਟ ਮਿਲਦੀ ਵੀ ਅਸੀਂ ਕੁਛ ਕੰਮ ਕਰਦੇ ਆ, ਉਹਦੀ ਰਿਟਰਨ ਮਿਲਦੀ ਆ, ਤੇ ਪੱਗ ਇਕੱਠੀ ਹੋ ਕੇ ਜਿਹੜੇ ਸਾਰੇ ਵੀ ਕੰਮ ਕਰ ਰਹੇ ਆ ਉਹ ਵਧੀਆ ਡਾਇਰੈਕਸ਼ਨ ਨੂੰ ਚੱਲ ਰਿਹਾ, ਤਕੜੇ ਹੋ ਗਏ ਵੀ ਕੀ ਖਿੱਚਦੇ ਕੇ ਰੱਖਾਂਗੇ ਪੂਰਾ ਐ ਗਾਂ। ਇੱਦਾਂ ਦੀ ਗੱਲ ਨਹੀਂ, ਪੂਰਾ ਕੰਮ ਨੂੰ ਯਾਰ ਖਿੱਚ ਕੇ ਰੱਖਾਂਗੇ। ਹਾਂ, ਸਾਥ ਸਾਰਿਆਂ ਦਾ ਜ਼ਰੂਰ ਚਾਹੀਦਾ, ਉਹ ਤੋਂ ਬਗੈਰ ਨਹੀਂ ਕੁਛ ਵੀ ਜੀ। ਜਿੱਦਾਂ ਉੱਥੇ ਦੇਖੋ ਪ੍ਰੋਗਰਾਮ ਸੀ ਵਾਈਸੇ ਲਈ, ਇੰਨੇ ਨੇ ਵਧੀਆ ਹੋ ਗਿਆ ਵੀ 100-150 ਬੰਦਾ ਸੀ, ਮੈਨੂੰ ਲੱਗਦਾ ਪਹਿਲੀ ਵਾਰ ਤਾਂ। ਹਾਂ, ਮੇਲੇ ਤੇ ਆਏ ਸੀ, ਉਹ ਵੱਖਰਾ ਸੀ ਟੌਪਿਕ, ਹੈ ਨਾ। ਪਰ ਇੱਦਾਂ ਦੇ ਪ੍ਰੋਗਰਾਮਾਂ ਤੇ ਇਕੱਠੇ ਹੋ ਕੇ ਇੱਦਾਂ ਆਉਣੇ ਚਾਹੀਦੇ, ਪਤਾ ਲੱਗੇ ਵੀ ਪੰਜਾਬੀ ਫਾਰਮਰ ਉਹਦੇ ਤੇ ਨਹੀਂ ਗੱਪਾਂ ਮਾਰੀ ਜਾਂਦੇ ਏਅਰ ਤੇ ਜਾ ਕੇ ਜੀ 5 ਲੱਖ ਏਕੜ ਆ, ਸਾਡੇ ਕੋਲ 400-500 ਫਾਰਮਰ ਹੈਗੇ ਆ, ਪਰ ਦਿਖਾਲੀਏ ਕਿੱਥੋਂ, ਜਦ ਆਉਂਦੇ ਕਿੱਥੋਂ ਦੇਈਏ। ਹਾਂਜੀ, ਨਹੀਂ ਇਹ ਤਾਂ ਹੈ। ਫਿਰ ਇੱਥੇ ਆਮ ਬੰਦਾ ਕਹਿੰਦਾ ਯਾਰ ਹਾਹਾਕਾਰ ਤੁਸੀਂ ਮਚਾਈ ਰੱਖਦੇ, ਜਦੋਂ ਮੌਕਾ ਹੁੰਦਾ ਉਦੋਂ ਬੋਲਦੇ ਨਹੀਂ। ਏਦਾਂ ਹੀ ਹੁੰਦਾ ਨਾ ਗੱਲ, ਸਾਰਿਆਂ ਨੇ ਫਿਰ ਕਹਿ ਹੀ ਦੇਣੀ ਹੁੰਦੀ ਹੈ ਗੱਲ। ਨਿਕਲਣਾ ਪਊਗਾ ਜੀ ਘਰੋਂ ਬਾਹਰ, ਖਿੱਚ ਕੇ ਰੱਖਾਂਗੇ ਕੰਮ ਨੂੰ, ਇਦਾਂ ਦੀ ਗੱਲ ਨਹੀਂ। ਥੈਂਕ ਯੂ ਹਰਸ਼, ਮਿਹਰਬਾਨੀ ਕਾਲ ਦੀ। ਧੰਨਵਾਦ। ਓਕੇ, ਥੈਂਕ ਯੂ। ਇੱਕ ਅੰਕਲ ਜੀ, ਆਪਾਂ ਛੋਟੀ ਜਿਹੀ ਬ੍ਰੇਕ, ਤੇ ਅਮਰੀਕ ਸਿੰਘ ਜੀ, ਤੇ ਉਸ ਤੋਂ ਬਾਅਦ ਦੇ ਵਿੱਚ ਆਪਾਂ ਗੱਲਬਾਤ ਨੂੰ ਜਾਰੀ ਰੱਖਾਂਗੇ। ਅਖੀਰਲੇ ਕੁਝ ਮਿੰਟ ਆਪਣੇ ਕੋਲ ਬਚੇ ਆ, ਕੁਛ ਹੀ ਮਿੰਟਾਂ ਦੇ ਵਿੱਚ ਆਪਾਂ ਆ ਰਹੇ ਹਾਂ ਵਾਪਸ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਸੋ ਤੇ ਪ੍ਰੋਗਰਾਮ ਅਪਡੇਟ ਫਾਰਮਿੰਗ ਦੇ ਵਿੱਚ ਅਮਰੀਕ ਸਿੰਘ ਬਸਰਾ ਜੀ ਆਪਣੇ ਨਾਲ ਜੁੜੇ ਹੋਏ ਆ। ਅਮਰੀਕ ਸਿੰਘ ਜੀ ਇੱਕ ਵਾਰੀ ਫਿਰ ਜੀ ਆਇਆਂ ਨੂੰ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਥੈਂਕ ਯੂ ਰਾਜ ਜੀ, ਥੈਂਕ ਯੂ ਵੈਰੀ ਮਚ। ਤੇ ਆਖੀਰਲੇ ਕੁਝ ਕੁ ਮਿੰਟ ਬਚੇ ਆ, ਸੋ ਇੱਕ ਵਾਰੀ ਤਾਂ ਮਾੜਾ ਜਿਹਾ ਦੱਸ ਦਿਓ ਵੀ ਜਿਹੜਾ ਟੈਕਸ ਕਲੈਕਟਰ ਦੇ ਅਸੈਸਰ ਤੇ ਜਾਣਾ ਆ ਉਹਦਾ ਇਨਫੋਰਮੇਸ਼ਨ ਦੱਸ ਦਿਓ, ਤੇ ਜਿਹੜੀ ਕੇਸ ਦੀ ਅਗਲੀ ਜਿਹੜੀ ਸੁਣਵਾਈ ਨੂੰ ਲੈ ਕੇ ਹੁਣ ਕਾਹਦੇ ਤੇ ਜ਼ਿਰਾ ਹੋਣੀ ਹੈ ਉਹ ਥੋੜਾ ਜਿਹਾ ਦੱਸ ਦਿਓ ਵੀ ਮੰਡੇਰਾ ਦਾ ਜਿਹੜਾ ਪਾਣੀ ਦਾ ਮਸਲਾ ਹੈ। ਉਹ ਇੱਕ ਤਾਂ ਜਿਹੜੇ ਟੈਕਸ ਕਲੈਕਟਰ ਤੇ ਜਾਣਾ ਉਹਦੇ ਜਨਵਰੀ 3 ਨੂੰ ਠੀਕ ਹੈ ਜੀ, ਮੈਂ ਇੱਥੇ ਜ਼ਰੂਰ ਦੇ ਦੂੰਗਾ। ਇੱਥੋਂ 에ਅਰ ਤੋਂ ਵੈਨ ਪ੍ਰੋਪਰ ਟਾਈਮ ਚੱਲ ਜਾਊਗਾ, ਦੱਸ ਦਾਂਗੇ ਉਦੋਂ ਫਿਰ। ਤੇ ਦੂਸਰਾ ਜਿਹੜਾ ਆਪਣਾ 17 ਫਰਵਰੀ ਨੂੰ ਸਾਡੀ ਡੇਟ ਪੈ ਗਈ ਜਿਹੜੀ ਅੱਗੇ ਪੋਸਟਪੋਨ ਅਦਾਲਤ ਦੇ ਵਿੱਚ ਜਿਹੜੀ ਆ, ਤੇ ਕੇਸ ਮੈਨੂੰ ਲੱਗਦਾ ਵੀ ਜੱਜ ਵੀ ਡਬਲ ਮਾਈਂਡ ਵਿਚਾਰਾ ਫਸਿਆ ਹੋਣਾ ਸੀ। ਉਹ ਤਾਂ ਲੋਕਲ ਜੱਜ ਉਹ ਵੀ ਖੇਤੀਬਾੜੀ ਨਾਲ ਜੁੜਿਆ ਹੋਣਾ। ਕਿੱਧਰਲਾ ਫੈਸਲਾ ਲਵਾਂ, ਕਿੱਧਰ ਕਰਾਂ, ਤਾਂ ਹੀ ਉਹ ਪੋਸਟਪੋਨ ਹੋਈ ਜਾ ਰਿਹਾ ਹੈ ਕੰਮ। ਤਰੀਕ ਪੇ ਤਰੀਕ ਉਹ ਚੱਲ ਉਹ ਗੱਲ ਹੋਈ ਆ। ਹਾਂ, ਤੇ ਹੋਪਫੁਲੀ ਚਲੋ ਜਦੋਂ ਇੰਨਾ ਅਮਰੀਕ ਸਿੰਘ ਜੀ ਵਕਤ ਲੱਗ ਜਾਂਦਾ, ਜਦੋਂ ਇਦਾਂ ਤਰੀਕਾਂ ਪੈਂਦੀਆਂ ਜਾਂਦੀਆਂ, ਮਨ ਦੇ ਵਿੱਚ ਇੱਕ ਘਬਰਾਹਟ ਜੀ ਵੀ ਰਹਿੰਦੀ ਹੈ ਵੀ ਰੱਬ ਨਾ ਕਰੇ ਜੇ ਕਿਤੇ ਕੁਝ ਉਲਟ ਫੈਸਲਾ ਆ ਗਿਆ ਤੇ ਫਿਰ ਇਹ ਕੰਮ ਜ਼ਿਆਦਾ ਭਾਰਾ ਹੀ ਪੈ ਜਾਣਾ। ਇਹ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ ਬਈ, ਇਹ ਤਾਂ ਰਾਜ ਤੁਸੀਂ ਜਿਹੜੀ ਗੱਲ ਕਹੀ ਹੈ ਇਹ ਵਾਕਿਆ ਹੀ ਦੇਖੋ ਗਵਰਨਮੈਂਟਾਂ ਦੇ ਨਾਲ ਪੰਗਾ ਲੈਣਾ ਸੌਖਾ ਨਹੀਂ, ਆਪਾਂ ਕਹਿੰਦੇ ਕਿਸੇ ਨਾਲ ਵੀ, ਹੂੰ ਤੇ ਨਾਲੇ ਅਮਰੀਕਾ ਦੀ, ਨਾਲੇ ਕੈਲੀਫੋਰਨੀਆ ਦੀ, ਨਾਲ ਫਾਰਮਿੰਗ ਨਾਲੇ ਫਾਰਮਿੰਗ ਮਦਰ ਸਟੇਟ ਹੈ ਜਿੱਦਾਂ ਕਹਿੰਦੇ ਆ, ਸਾਰਾ ਕੁਝ ਕੈਲੀਫੋਰਨੀਆ ਨੂੰ ਸਾਰਾ ਦੇਖਦੇ ਖਾਣ ਪੀਣ ਲਈ ਸਾਰਾ। ਮੈਂ ਤਾਂ ਮੰਡੇਰੇ ਤੇ 12 ਐਵਨਿਊ ਜਾਵਾਂ, 4-5 ਤਰ੍ਹਾਂ ਦੇ ਸਾਡੇ ਡਰਾਈ ਨਟਸ ਉੱਤੇ ਹੁੰਦੇ ਆ, ਸੰਤਰੇ ਤੋਂ ਲੈ ਕੇ ਹਰੇਕ ਚੀਜ਼, ਹਾਂਜੀ ਸਾਰਾ ਕੁਝ ਕਿੱਥੇ ਉੱਗਦਾ। ਪਰ ਆਪਣੇ ਕੋਲ ਟਾਈਮ ਥੋੜਾ ਆ, ਮੇਰੇ ਮਨ 'ਚ ਇੱਕ ਹੋਰ ਗੱਲ ਆ ਗਈ, ਸਟੇਟ ਲਈ ਕੋਈ ਇਹ ਵੱਡੀ ਗੱਲ ਨਹੀਂ ਕਿ ਪ੍ਰੋਬਲਮ ਹੱਲ ਕਰਨ ਲਈ, ਦੇ ਕੈਨ ਡੂ ਇਟ। ਕਿੱਦਾਂ? ਇਹ ਉਹ ਕਰਦੇ ਨਹੀਂ ਗੇ। ਤੁਹਾਡੇ ਹਿਸਾਬ ਨਾਲ ਕਿੱਦਾਂ ਕਰ ਸਕਦੇ ਹੋ? ਉਹਨਾਂ ਕੋਲ 2 ਤਰੀਕੇ ਆ। ਇੱਕ ਤਾਂ ਜਿਹੜਾ ਹੁਣ ਉਹਨੇ ਨਵਾਂ ਇੱਕ ਕੱਢਿਆ, ਲੈਂਡ ਪ੍ਰੈਪੋਜੀਸ਼ਨ ਕੱਢੀ ਆ ਵੀ ਤੁਸੀਂ ਇੰਨੀ ਖਾਲੀ ਰਹਿਣ ਦਿਓ, ਤੇ ਉਹਦੀ ਥਾਂ ਤੇ ਕੁਝ ਤੁਹਾਨੂੰ ਦੇਵਾਂਗੇ ਜੇ ਦੇਣ। ਮੈਂ ਕਿਹਾ ਉਹੀ ਲੱਗਾ, ਦੇਖੋ ਇੰਨਾ ਪੈਸਾ ਦਿੰਦੇ ਆ ਬਾਹਰ, ਕਿੰਨੇ 94-95 ਬਿਲੀਅਨ ਡਾਲਰ ਦਿੱਤਾ ਨਹੀਂ ਉਹ ਲੜਾਈ ਦੇ ਵਿੱਚ ਯੂਕਰੇਨ ਨੂੰ, ਹਨਾ, ਤੇ ਫਾਰਮਰਾਂ ਨੂੰ ਤਾਂ ਇੰਨੇ ਦੇਣ ਦੀ ਇੱਥੇ ਲੋੜ ਨਹੀਂ। ਤੇ ਜਿਹੜਾ ਉਹਦਾ ਲੋਨ ਆ ਸਹੀ, ਜਿਹੜਾ ਵਾਧੂ ਆਲਰੇਡੀ ਓਵਰ ਲੋਨ ਜਾ ਹੋਇਆ ਆ, ਉੱਥੇ ਫਾਈਨੈਂਸ਼ੀਅਲੀ ਫਾਰਮਰਾਂ ਦੀ ਹੈਲਪ ਕਰ ਦੇਣ। ਉਸਤੇ ਕੋਈ 100 ਏਕੜ ਆ, 33 ਏਕੜ ਦਾ ਹੀ ਤੇਰਾ ਪੇ ਆਫ ਲੋਨ ਕਰ ਦਿੰਦੇ, 66 ਏਕੜ ਨੂੰ ਤੈਨੂੰ ਪਾਣੀ ਮਿਲਣਾ। ਇਦਾਂ ਹੋਣੀ ਆ ਵੀ ਤੂੰ ਆਪਣੀ ਮਤਲਬ ਅੰਡਰ ਜਿਹੜੀ ਹੈਗੀ ਆ ਏਕੜੇ 'ਚ ਘਟਾ ਲਾ, ਉਹਦੇ ਤੈਨੂੰ ਪੈਸੇ ਦੇ ਦਿੰਦੇ ਆ ਤੇ ਬਾਕੀ ਏਕੜੇ 'ਚ ਘਟਾ ਲਾ, ਕਿਉਂਕਿ ਪਾਣੀ ਤਾਂ ਉਨਾ ਹੀ ਮਿਲਦਾ। ਹਾਂ, ਪਾਣੀ ਉਨਾ ਮਿਲਣਾ। ਇੱਕ ਇਹ ਹੱਲ ਹੋ ਗਿਆ। ਜੇ ਇਦਾਂ ਨਹੀਂ ਕਰਨਾ ਵੀ ਪਾਣੀ ਜਿਹੜਾ ਲਿਆਉਣ ਵਾਲਾ এনवायरमेंट ਵਾਲੇ ਇਹਨਾਂ ਲਿਆਉਣ ਨਹੀਂ ਦਿੰਦੇ, ਸਾਡੇ ਮੰਡੇਰ ਵਾਲੀ ਕਮੇਟੀ ਦਾ ਇਹ ਵੀ ਜ਼ੋਰ ਲੱਗਾ ਵੀ ਅਸੀਂ ਤਾਂ ਡੈਮ ਬਣਾਉਣ ਨੂੰ ਤਿਆਰ ਹੋ ਰਹੇ, ਸਾਨੂੰ ਹੈਲਪ ਕਰੋ, ਰਿਜ਼ਰਵਾਇਰ ਬਣਾਉਣ ਨੂੰ, ਵੱਡੇ ਬਣਾਉਣ ਨੂੰ ਤਿਆਰ ਆ ਵੀ ਤੁਸੀਂ ਉਹ ਕਰ ਲਓ। ਉਹ ਜੀ ਨਹੀਂ ਕਰਨਾ, ਕੋਈ ਵੱਡੀ ਗੱਲ ਨਹੀਂ ਕਿ ਇਹ ਜਿਹਾ ਮਸਲਾ ਹੱਲ ਕਰਨਾ ਹੋਵੇ ਤਾਂ, ਜੇ ਕਰਨਾ ਹੋਵੇ। ਜੇ ਬੜੀ ਵੱਡੀ ਆ ਨਾ ਵਿੱਚ। ਹਾਂ, ਨਹੀਂ ਉਹ ਚਾਹੀਦਾ ਵੀ ਹੈ। ਜੇ ਮੰਨ ਲਓ ਇਹ ਲਟਕਦਾ ਰਹੂਗਾ, ਕਿੰਨਾ ਕੁ ਚਿਰ ਲਟਕੂਗਾ, ਫਿਰ ਨਾ ਔਖਾ, ਕਿਸੇ ਨਾ ਕਿਸੇ ਦਿਨ ਤਾਂ ਸਾਰਿਆਂ ਨੂੰ ਗਿਵ ਅਪ ਕਰਨੀ ਪੈਣੀ ਹੈ ਨਾ ਫਿਰ, ਕਿਉਂਕਿ ਜਦੋਂ ਲਟਕਦਾ ਹੈ, ਮਸਲੇ ਲਟਕਦੇ ਆ, ਫਿਰ ਬਾਅਦ ਦੇ ਵਿੱਚ ਆਪਾਂ ਦੇਖਿਆ ਪੰਜਾਬ 'ਚ ਫਿਰ ਕਿਸਾਨ ਲਟਕਦਾ, ਤੇ ਉਹ ਕਿਸੇ ਨੂੰ ਵੀ ਚੰਗਾ ਨਹੀਂ ਲੱਗਦਾ। ਹੁਣ ਅੱਜ ਜਿਹੜੀ ਸਿਚੁਏਸ਼ਨ ਤੇ ਆਪਾਂ ਸ਼ੁਰੂਆਤ ਕੀਤੀ ਸੀ, ਉਸੇ ਤੇ ਆ ਕੇ ਬਕਾਈਏ ਤਾਂ ਦੇਖੋ ਤੁਸੀਂ ਹੁਣ ਪੰਜਾਬ ਦੇ ਫੇਰ ਹਾਲਾਤ ਕਿੱਦਾਂ ਹੋਏ ਆ। ਕਿੱਡੇ ਉਹਦੇ ਸਟੇਟਮੈਂਟਾਂ ਕਈ ਜਥੇਦਾਰਾਂ ਦੀਆਂ, ਕਈਆਂ ਦੀਆਂ, ਇੱਕ ਕੀਰਤਨੀਆਂ ਦੀ ਆ ਰਹੀ ਸੀਗੀ, ਉਹਨਾਂ ਦੀ ਕਹਿੰਦੇ ਵੀ ਤੁਸੀਂ ਤਾਂ ਜਿੰਦਾ ਸ਼ਹੀਦ ਹੋ ਡੱਲੇਵਾਲ ਸਾਹਿਬ, ਤੁਸੀਂ ਤਾਂ ਉਦੋਂ ਸ਼ਹੀਦ ਹੋ ਗਏ ਜਦੋਂ ਤੁਸੀਂ ਭੁੱਖ ਹੜਤਾਲ ਤੇ ਬਹਿ ਗਏ। ਭਾਵੇਂ ਉਹ ਕਹਿੰਦੇ ਸਿੱਖੀ ਦੇ ਵਿੱਚ, ਸਾਡੇ ਸਿੱਖ ਧਰਮ ਦੇ ਵਿੱਚ ਸੰਕਲਪ ਨਹੀਂ ਹੈਗਾ, ਸੰਕਲਪ ਨਹੀਂ, ਪਰ ਉਹ ਬੰਦਾ ਮਰਦਾ ਕੀ ਕਰੇ ਫਿਰ, ਉਹਨੂੰ ਕਹਿੰਦਾ ਚੁਆਇਸ ਕੀ ਹੈ, ਮੈਂ ਇਕੱਲਾ ਕਿੱਥੇ ਲੜ ਲਊਗਾ, ਕਿਸੇ ਨਾ ਕਿਸੇ ਦੁੱਖ ਪਹੁੰਚਾਉਣਾ, ਅਸੀਂ ਆਪਣਾ ਆਪ ਵਾਰ ਕੇ ਦੁੱਖ ਪਹੁੰਚਾਉਂਦੇ ਆ ਜੀ। ਹੱਕ ਤਾਂ ਮੈਂ ਵੀ ਨਹੀਂ ਹੱਕ 'ਚ, ਇਹ 'ਚ ਮੈਂ ਕਹਿੰਦਾ ਲੜੋ। ਹੁਣ ਕਿੱਥੇ ਲੜੀਏ, ਤਲਵਾਰਾਂ ਦਾ ਸੁਣਦੇ ਹੀ ਨਹੀਂ ਨਾ, ਉਦਾਂ ਫਿਰ ਤਲਵਾਰਾਂ ਵਾਲੀ ਤਾਂ ਲੜਾਈ ਨਹੀਂ ਰਹਿ ਗਈ। ਨਾਲੇ ਉਹ ਤਾਂ ਆਪ ਮੁੰਡਿਆਂ ਦੀਆਂ ਫੋਟੋਆਂ ਖਿੱਚ ਕੇ ਬਾਅਦ 'ਚ ਲਾ ਕੇ ਧੱਬਾ ਤੇ ਫਿਰ ਐਨਕਾਊਂਟਰ ਵੀ ਕਰ ਦਿੰਦੇ। ਆਪਾਂ ਦੇਖਿਆ ਹੀ ਆ, ਉਹ ਕੱਲ ਪਰਸੋਂ ਦੀ ਹੋਈ ਗੱਲ, ਕਿੱਥੇ ਜਿਹੜੇ ਮੁੰਡੇ ਕਿਸ ਤਰੀਕੇ ਦੇ ਨਾਲ ਮਾਰਦੇ। ਉਹ ਸਰਕਾਰ ਦੇ ਨਾਲ ਤਾਂ ਇਹ ਮੱਥਾ ਲਾਉਣਾ ਕੋਈ ਸੌਖਾ ਨਹੀਂ, ਪਰ ਇਹ ਆ ਵੀ ਜਦੋਂ ਤੁਸੀਂ ਕਰਦੇ ਆ ਤਾਂ ਫਿਰ ਜ਼ੋਰ ਅਜਮਾਇਸ਼ ਪੂਰੀ ਲੱਗਦੀ ਹੈ ਤੇ ਸਾਥ ਦੀ ਲੋੜ ਹੁੰਦੀ ਆ ਵੱਧ ਤੋਂ ਵੱਧ। ਤੇ ਇੱਥੇ ਵੀ ਜਿਹੜੇ ਇਕੱਠੇ ਹੋ ਵੀ ਕਿਸਾਨੋ, ਤੁਸੀਂ ਵੀ
ਜਦੋਂ ਕੋਈ ਮਸਲਾ ਆਉਂਦਾ ਹੈ, ਜਦੋਂ ਕੋਈ ਗੱਲਬਾਤ ਹੁੰਦੀ ਹੈ ਤਾਂ ਇਕੱਠੇ ਹੋ ਕੇ ਗੱਲ ਕਰਿਆ ਕਰੋ। ਇੱਕ ਦੂਜੇ ਦੇ ਮੂੰਹ ਵੱਲ ਨਾ ਦੇਖਦੇ ਰਿਹਾ ਕਰੋ ਵੀ ਚੱਲ ਕੋਈ ਨਹੀਂ ਇਸ ਵਾਰ ਅਮਰੀਕ ਚੱਲ ਜੂਗਾ, ਇਸ ਵਾਰ ਅਰਸ਼ ਚੱਲ ਜੂਗਾ, ਇਸ ਵਾਰ ਜਸਬੀਰ ਚੱਲ ਜੂਗਾ, ਚੱਲ ਰਾਜ ਹੁਣਾਂ ਨੇ ਤਾਂ ਆ ਹੀ ਜਾਣਾ ਹੈ। ਏਦਾਂ ਨਾ ਕਰਿਆ ਕਰੋ, ਸਾਰੇ ਜਣੇ ਆਇਆ ਕਰੋ। ਸਾਰੇ ਜਿਹੜੇ ਆ ਸਕਦੇ, ਜਿੱਦਾਂ ਆਪ ਵਾਈਸੀਲੇ ਵਾਲੇ ਤੇ ਵੀ ਸ਼ਿਕਾਇਤ ਵੀ ਕਰ ਰਹੀ ਹੈ, ਗੁੱਡੇ ਤੇ ਕਈ ਜਣੇ 150 ਆਇਆ ਤੇ ਕਿਤੇ 150 ਫਾਰਮਰ ਥੋੜਾ ਇੱਥੇ ਕਿਤੇ ਰੈਨੋ ਵੈਲੀ ਦੇ ਵਿੱਚ ਲੈ ਕਿੰਨੇ ਆ ਪਤਾ ਹਜ਼ਾਰਾਂ ਚ ਹਜ਼ਾਰਾਂ ਹੋਣੇ ਆ ਚ। ਨਾਲ, ਜਿਹੜੇ ਡਾਇਰੈਕਟ ਨਹੀਂ ਤਾਂ ਕੰਮ ਤਾਂ ਕਰਦੇ ਹੀ ਆ ਖੇਤੀਬਾੜੀ ਦੇ ਨਾਲ, ਅਸਰ ਤਾਂ ਸਾਰਿਆਂ ਤੇ ਪੈਣਾ। ਤੇ ਇਹਨਾਂ ਤਾਂ ਕਈ ਚੰਗੇ ਕੰਟਰੈਕਟ ਵਗੈਰਾ ਜਿਹੜੇ ਅਨਡਾਇਰੈਕਟ ਫਾਰਮ ਦੇ ਨਾਲ ਰਿਲੇਟਡ ਹੈ, ਡਾਇਰੈਕਟਲੀ ਨਹੀਂਗੇ, ਉਹ ਵੀ ਹੈ। ਉਹ ਆਏ ਆ। ਇਸ ਕਰਕੇ ਇਹਨਾਂ ਨੂੰ ਝਿਜੋੜਨਾ ਪੈਂਦਾ, ਫੜ ਕੇ ਠਾਲਣਾ ਥੋੜ੍ਹਾ ਜਿਹਾ ਉੱਠੋ ਜਾਗੋ ਸੂਰਮਿਓ। ਚਲੋ ਜੀ ਅਮਰੀਕ ਜੀ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਮਿਲਦੇ ਹਾਂ ਅਗਲੀ ਵਾਰੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਥੈਂਕ ਯੂ ਵੈਰੀ ਮਚ।